ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਹੋਸਟ ਹਰਭਜਨ ਸਿੰਘ। ਸਤਿ ਸ਼੍ਰੀ ਅਕਾਲ ਪ੍ਰੋਗਰਾਮ ਦੇ ਰਾਹੀਂ ਚੌਪਾਲ ਟੀਵੀ ਦੇ ਸਹਿਯੋਗ ਦੇ ਨਾਲ ਇੱਕ ਵਾਰੀ ਫਿਰ ਹਾਜ਼ਰ ਹਾਂ ਤੁਹਾਡੇ ਸਾਹਮਣੇ ਇੱਕ ਨਵੀਂ ਸਟੋਰੀ ਲੈ ਕੇ। ਹਾਂਜੀ ਮਿੱਤਰ ਪਿਆਰਿਓ, ਅੱਜ ਅਸੀਂ ਲਾਹੌਰ ਦੇ ਬਹੁਤ ਹੀ ਖੂਬਸੂਰਤ ਅਤੇ ਇਤਿਹਾਸਿਕ ਇਲਾਕੇ ਵਿੱਚ ਪਹੁੰਚੇ ਹਾਂ। ਇਹ ਇਲਾਕਾ ਅਨਾਰਕਲੀ ਦੇ ਰੇਡੀਅਸ 'ਚ ਮੌਜੂਦ ਹੈ। ਇਸ ਰੋਡ ਨੂੰ ਪੰਜਾਬ ਪਬਲਿਕ ਲਾਇਬ੍ਰੇਰੀ ਰੋਡ ਆਖਿਆ ਜਾਂਦਾ ਹੈ, ਜਿੱਥੇ ਇੱਕ ਬਹੁਤ ਹੀ ਖੂਬਸੂਰਤ 4 ਸਦੀਆਂ ਪੁਰਾਣਾ ਇਤਿਹਾਸਿਕ ਵਿਰਸਾ ਪਿਆ ਹੈ। ਇਸ ਨੂੰ ਆਖਿਆ ਜਾਂਦਾ ਹੈ ਜੀ ਵਜ਼ੀਰ ਖਾਨ ਦੀ ਬਾਰਾਦਰੀ। ਅੱਜ ਇਸੇ ਇਤਿਹਾਸਿਕ ਵਿਰਸੇ ਦੀ ਕਰਾਂਗੇ ਸੈਰ ਅਤੇ ਫਰੋਲਾਂਗੇ ਇਤਿਹਾਸ ਨੂੰ। ਸੋ ਬਣੇ ਰਹੋ ਮੇਰੇ ਨਾਲ, ਕਰਦੇ ਹਾਂ ਸੈਰ ਵਜ਼ੀਰ ਖਾਨ ਦੀ ਬਾਰਾਦਰੀ ਦੀ। ਮਿੱਤਰ ਪਿਆਰੋ, ਇਸ ਖੂਬਸੂਰਤ ਬਾਰਾਦਰੀ ਨੂੰ ਮੁਗਲ ਬਾਦਸ਼ਾਹ ਸ਼ਾਹਜਹਾਂ ਦੇ ਦੌਰੇ ਹਕੂਮਤ ਦੇ ਵਿੱਚ ਲਾਹੌਰ ਦੇ ਗਵਰਨਰ ਵਜ਼ੀਰ ਖਾਨ ਨੇ 1635 ਦੇ ਵਿੱਚ ਤਮੀਰ ਕਰਵਾਇਆ। ਕਿਹਾ ਜਾਂਦਾ ਹੈ ਇਸ ਬਾਰਾਦਰੀ ਨੂੰ ਜਿੱਥੇ ਤਮੀਰ ਕਰਵਾਇਆ ਗਿਆ, ਇੱਥੇ ਇੱਕ ਖੂਬਸੂਰਤ ਬਾਗ ਮੌਜੂਦ ਸੀ ਜਿਹਨੂੰ ਬਾਗੇ ਨਖਲੀਆ ਕਹਿੰਦੇ ਨੇ। ਕਿਉਂਕਿ ਬਾਗੇ ਨਖਲੀਆ ਕਹਿਣ ਦੀ ਵਜ੍ਹਾ ਇਹ ਸੀ ਕਿ ਇੱਥੇ ਬਹੁਤ ਹੀ ਖੂਬਸੂਰਤ ਤੇ ਲੰਮੇ ਖਜੂਰਾਂ ਦੇ ਦਰਖਤ ਮੌਜੂਦ ਸਨ। ਇਹ ਬਾਗ ਬਹੁਤ ਖੂਬਸੂਰਤ ਸੀ, ਸੋ ਉਹਨਾਂ ਨੇ ਇਹ ਜਗ੍ਹਾ ਨੂੰ ਚੂਜ਼ ਕੀਤਾ ਖੂਬਸੂਰਤ ਬਾਰਾਦਰੀ ਬਣਾਉਣ ਵਾਸਤੇ। ਵਜ਼ੀਰ ਖਾਨ ਦੀ ਬਾਰਾਦਰੀ ਮੁਗਲ ਦੌਰ ਦੇ ਵਿੱਚ ਕੰਸਟਰਕਟ ਹੋਈਆਂ ਖੂਬਸੂਰਤ ਇਮਾਰਤਾਂ ਵਿੱਚੋਂ ਇੱਕ ਖੂਬਸੂਰਤ ਇਮਾਰਤ ਹੈ। ਜਿੱਦਾਂ ਹੀ ਬਾਰਾਦਰੀ ਨੂੰ ਦੇਖਣ ਵਾਸਤੇ ਆਪਾਂ ਉੱਤੇ ਚੜ੍ਹਦੇ ਹਾਂ, ਸਾਨੂੰ ਸਾਹਮਣੇ ਇੱਕ ਖੂਬਸੂਰਤ ਤਲਾਅ ਨਜ਼ਰ ਆਉਂਦਾ ਹੈ, ਜਿਹਦੇ ਅੰਦਰ ਇੱਕ ਖੂਬਸੂਰਤ ਫੁਹਾਰਾ ਲੱਗਿਆ ਹੋਇਆ ਹੈ। ਇਸੇ ਹੀ ਤਰ੍ਹਾਂ ਇਹਦੇ ਚਾਰਾਂ ਡਾਇਰੈਕਸ਼ਨ ਦੇ ਵਿੱਚ ਇੱਕ ਖੂਬਸੂਰਤ ਤਲਾਅ ਬਣਿਆ ਜਿਹਦੇ ਅੰਦਰ ਫੁਹਾਰਾ ਮੌਜੂਦ ਹੈ। ਇਸ ਤੋਂ ਇਲਾਵਾ ਜੇਕਰ ਇਸ ਇਮਾਰਤ ਦੀ ਗੱਲ ਕਰੀਏ ਤਾਂ ਇਸ ਇਮਾਰਤ ਦੇ ਵਿੱਚ ਹਰ ਸਮਤ ਦੇ ਵਿੱਚ 3 ਮਿਹਰਾਬੀ ਦਰਵਾਜ਼ੇ ਨੇ, ਜੋ ਕਿ ਕੁੱਲ 12 ਦਰਵਾਜ਼ੇ ਬਣਦੇ ਨੇ, ਜਿਸ ਕਰਕੇ ਇਸ ਇਮਾਰਤ ਨੂੰ ਬਾਰਾਦਰੀ ਆਖਿਆ ਜਾਂਦਾ ਹੈ। ਮਿੱਤਰ ਪਿਆਰੋ, ਇਸੇ ਹੀ ਇਮਾਰਤ ਦੇ ਅੰਦਰ ਜੇਕਰ ਅਸੀਂ ਨੇਚਰ ਦੀ ਇੱਕ ਝਲਕ ਨੂੰ ਦੇਖਣਾ ਚਾਹੀਏ ਤੇ ਉਹ ਤੁਸੀਂ ਇਸ ਬੋਰਡ ਨੂੰ ਦੇਖ ਸਕਦੇ ਹੋ, ਇਸ ਬੋਰਡ ਦੇ ਦਰਖਤ ਨੂੰ, ਜੋ ਕਿ ਇਸ ਇਮਾਰਤ ਦੇ ਅੰਦਰ ਮੌਜੂਦ ਹੈ। ਇਸ ਸਮੇਂ ਇੱਥੋਂ ਦਾ ਟੈਂਪਰੇਚਰ ਘੱਟੋ ਘੱਟ 40 ਡਿਗਰੀ ਸੈਲਸੀਅਸ ਹੈ, ਪਰ ਇਸ ਦਰਖਤ ਦੇ ਥੱਲੇ ਇੰਨਾ ਕੁ ਠੰਡਕ ਤੇ ਸਕੂਨ ਮਹਿਸੂਸ ਹੋ ਰਿਹਾ ਕਿ ਉਹ ਟੈਂਪਰੇਚਰ ਉਹ ਗਰਮੀ ਸਾਨੂੰ ਫੀਲ ਹੀ ਨਹੀਂ ਹੋ ਰਹੀ। ਔਰ ਇਸ ਇਮਾਰਤ ਦੇ ਅੰਦਰ ਵਾਹਦ ਮੌਜੂਦ ਇਹੀ ਦਰਖਤ ਹੈ ਜਿਹੜਾ ਕਿ ਇੰਨਾ ਪੁਰਾਣਾ ਹੈ। ਘੱਟੋ ਘੱਟ ਜੇਕਰ ਅਸੀਂ ਅੰਦਾਜ਼ਾ ਲਾਈਏ ਇਸ ਦਰਖਤ ਦੀ ਉਮਰ ਦਾ, ਤੇ ਇਹ ਘੱਟੋ ਘੱਟ 150-200 ਸਾਲ ਪੁਰਾਣਾ ਹੋਣਾ। ਇਹਦਾ ਇੱਕ ਮੈਂ ਤੁਹਾਨੂੰ ਹੋਰ ਗੱਲ ਦੱਸਦਾ ਚੱਲਾਂ ਕਿ ਤੁਸੀਂ ਦੇਖ ਰਹੇ ਹੋ ਕਿ ਜਿਵੇਂ ਹੀ ਇਹਦੀਆਂ ਜਿਹੜੇ ਉੱਤੇ ਸ਼ਾਖਾਂ ਜਿਹੜੀਆਂ ਉਹ ਥੱਲੇ ਨੂੰ ਆਉਂਦੀਆਂ, ਜਿਵੇਂ ਕਿ ਇਹ ਸਾਨੂੰ ਸ਼ਾਖਾਂ ਨਜ਼ਰ ਆ ਰਹੀਆਂ, ਤੇ ਪਿੱਛੇ ਜਿਹੜੀਆਂ ਇਹ ਸ਼ਾਖਾਂ ਇਹ ਇਹਦੀਆਂ ਜੜ੍ਹਾਂ ਨਹੀਂ, ਬੇਸਿਕਲੀ ਜਿਹੜੀ ਉੱਤੋਂ ਸ਼ਾਖਾਂ ਆ ਰਹੀਆਂ ਉਹੀ ਜ਼ਮੀਨ ਦੇ ਥੱਲੇ ਜਾ ਰਹੀਆਂ, ਜੋ ਕਿ ਇਹਦੇ ਬਹੁਤ ਜ਼ਿਆਦਾ ਉਮਰ ਰਸੀਦਾ ਹੋਣ ਦੀ ਇੱਕ ਬਹੁਤ ਵੱਡੀ ਪਹਿਚਾਣ ਹੈ ਕਿ ਇਹ ਦਰਖਤ ਅੱਜ ਦਾ ਨਹੀਂ, ਕੋਈ 50 ਸਾਲ 60 ਸਾਲ ਪੁਰਾਣਾ ਨਹੀਂ, ਘੱਟੋ ਘੱਟ 150-200 ਸਾਲ ਪੁਰਾਣਾ ਇਹ ਦਰਖਤ ਹੈ, ਜਿਹੜਾ ਕਿ ਇੱਥੇ ਮੌਜੂਦ ਹੈ ਉਸੇ ਹੀ ਖੂਬਸੂਰਤੀ ਦੇ ਨਾਲ ਅਤੇ ਮਾਹੌਲ ਨੂੰ ਉੱਦਾਂ ਹੀ ਠੰਡਾ ਰੱਖ ਰਿਹਾ ਜਿਵੇਂ ਕਿ ਪਹਿਲੇ ਵਕਤ ਦੇ ਵਿੱਚ ਰੱਖਦਾ ਸੀ। ਅੱਜ ਕੱਲ੍ਹ ਇੰਨੀ ਪੋਲਿਊਸ਼ਨ ਹੈ, ਪਰ ਉਹਦੇ ਬਾਵਜੂਦ ਵੀ ਇੱਥੇ ਜਿਹੜਾ ਠੰਡਕ ਦਾ ਅਹਿਸਾਸ ਮਹਿਸੂਸ ਹੋ ਰਿਹਾ ਉਹ ਬਹੁਤ ਹੀ ਕਮਾਲ ਦਾ ਹੈ। ਜਦੋਂ ਵੀ ਆਪਾਂ ਮੁਗਲ ਦੌਰ ਦੀ ਕੰਸਟਰਕਸ਼ਨ ਦੇ ਬਾਰੇ ਗੱਲ ਕਰਦੇ ਹਾਂ ਔਰ ਜਿੱਥੇ ਨਾਮ ਬਾਗ ਦਾ ਆਉਂਦਾ ਹੈ, ਉੱਥੇ ਇੱਕ ਚੀਜ਼ ਦਾ ਬੜਾ ਧਿਆਨ ਰੱਖਿਆ ਜਾਂਦਾ ਹੈ ਕਿ ਮੁਗਲ ਦੌਰ ਦੇ ਵਿੱਚ ਜਿੰਨੇ ਵੀ ਬਾਗ ਤਮੀਰ ਕੀਤੇ ਗਏ, ਉਸ ਬਾਗ ਨੂੰ ਚਾਹਰ ਬਾਗ ਦੇ ਅਸੂਲ ਦੇ ਤਹਿਤ ਬਣਾਇਆ ਗਿਆ, ਜਿਹਦੇ ਵਿੱਚ ਦੱਸਿਆ ਜਾਂਦਾ ਹੈ ਕਿ ਇਸ ਬਾਗ ਦੇ ਵਿੱਚ ਹਰ ਪਾਸੇ ਹਰਿਆਲੀ ਹੁੰਦੀ ਸੀ। ਦਰਮਿਆਨ ਦੇ ਵਿੱਚ ਬਿਲਕੁਲ ਉਹ ਸੈਂਟਰ ਇਮਾਰਤ ਜਿਹੜੀ ਬਾਰਾਦਰੀ ਬਣਾਈ ਜਾਂਦੀ ਸੀ ਅਤੇ ਉਹਦੇ ਦਰਮਿਆਨ ਪਾਣੀ ਦਾ ਜਿਹੜੀਆਂ ਨਹਿਰਾਂ ਸਾਨੂੰ ਦੇਖਣ ਨੂੰ ਮਿਲਦੀਆਂ ਸਨ। ਸੋ ਇਸ ਬਾਗ ਨੂੰ ਜਿਹੜਾ ਬਾਗੇ ਨਖਲੀਆ, ਜਿਹਦੇ ਵਿੱਚ ਵਜ਼ੀਰ ਖਾਨ ਦੀ ਬਾਰਾਦਰੀ ਮੌਜੂਦ ਹੈ, ਇੱਥੇ ਵੀ ਚਾਹਰ ਬਾਗ ਦਾ ਅਸੂਲ ਇਸਤੇਮਾਲ ਕੀਤਾ ਗਿਆ ਤੇ ਇਸ ਬਾਗ ਦੀ ਖੂਬਸੂਰਤੀ ਨੂੰ ਉਵੇਂ ਹੀ ਬਰਕਰਾਰ ਰੱਖਿਆ ਗਿਆ ਜਿਵੇਂ ਕਿ ਮੁਗਲ ਬਾਦਸ਼ਾਹਾਂ ਨੇ ਦੂਸਰੇ ਬਾਗਾਂ ਨੂੰ ਕੰਸਟਰਕਟ ਕੀਤਾ ਸੀ। ਮਿੱਤਰ ਪਿਆਰਿਓ, ਜੇਕਰ ਆਪਾਂ ਮੁਗਲ ਦੌਰ ਦੀ ਗੱਲ ਕਰੀਏ ਤੇ ਬਹੁਤ ਸਾਰੇ ਵਿਵਾਦ ਸਾਨੂੰ ਦੇਖਣ ਨੂੰ ਮਿਲਦੇ ਆ, ਪਰ ਇੱਕ ਗੱਲ ਮੁਗਲ ਦੌਰ ਦੀ ਬੜੀ ਹੀ ਖੂਬਸੂਰਤ ਸਾਨੂੰ ਨਜ਼ਰ ਆਉਂਦੀ ਹੈ ਕਿ ਜਿੱਥੇ ਜਿੱਥੇ ਵੀ ਉਹਨਾਂ ਨੇ ਕੰਸਟਰਕਸ਼ਨ ਕਰਵਾਈ, ਉਸ ਕੰਸਟਰਕਸ਼ਨ ਦਾ ਕੋਈ ਤੋੜ ਨਹੀਂ ਮਿਲਦਾ। ਇੰਨੀ ਕੁ ਖੂਬਸੂਰਤ ਕੰਸਟਰਕਸ਼ਨ ਤੇ ਸਿਮੈਟਰੀ ਦਾ ਕਿ ਇੱਕ ਇੱਕ ਇੰਚ ਦਾ ਇੱਕ ਇੱਕ ਸੂਤਰ ਦਾ ਉਹਨਾਂ ਨੇ ਧਿਆਨ ਰੱਖਿਆ। ਇਸ ਸਮੇਂ ਜਿੱਥੇ ਮੈਂ ਖਲੋਤਾ, ਤੁਸੀਂ ਮੇਰੇ ਸਾਹਮਣੇ ਉੱਤੇ ਇੱਕ ਬਹੁਤ ਖੂਬਸੂਰਤ ਮਿਹਰਾਬ ਦੇਖ ਰਹੇ ਹੋ, ਜਿਹਦੇ ਵਿੱਚ ਫਰੈਸਕੋ ਪੇਂਟਿੰਗ ਦਾ ਕੰਮ ਵੀ ਆਲਾ ਦਰਜੇ ਦਾ ਦੇਖਣ ਨੂੰ ਮਿਲ ਰਿਹਾ। ਇਹ ਕੰਮ ਅੱਜ ਦੇ ਕਾਰੀਗਰਾਂ ਦਾ, ਪਰ ਪਹਿਲੇ ਦੇ ਕਾਰੀਗਰਾਂ ਦਾ ਕੰਮ ਇਸ ਤੋਂ ਵੀ ਲਾਜਵਾਬ ਸੀ।
ਪਰ ਜਿਹੜੀ ਗੱਲ ਮੈਂ ਤੁਹਾਨੂੰ ਦੱਸਣਾ ਚਾਹ ਰਿਹਾ ਕਿ ਇਸ ਜਗ੍ਹਾ ਦੇ ਉੱਤੇ ਖਲੋ ਕੇ ਤੁਸੀਂ ਦੇਖ ਰਹੇ ਹੋ ਮੇਰੇ ਪਿੱਛੇ 3 ਰਸਤੇ ਜਾ ਰਹੇ, ਇੱਕ ਰਸਤਾ ਇਸ ਪਾਸੇ ਜਾ ਰਿਹਾ, ਇੱਕ ਮੇਰੇ ਬਿਲਕੁਲ ਪਿੱਛੇ ਤੇ ਇੱਕ ਬਿਲਕੁਲ ਖੱਬੇ ਪਾਸੇ। ਇੱਥੇ ਜਦੋਂ ਹਵਾ ਸਾਹਮਣੇ ਤੋਂ ਆਉਂਦੀ ਹੈ ਤਾਂ ਉਹ ਹਵਾ ਇਹਨਾਂ ਤਿੰਨਾਂ ਰਸਤਿਆਂ ਤੋਂ ਹੁੰਦੀ ਹੋਈ ਬਾਹਰ ਨੂੰ ਲੰਘ ਜਾਂਦੀ ਹੈ, ਜੋ ਕਿ ਹਵਾ ਦਾ ਪ੍ਰੈਸ਼ਰ ਇੱਕ ਇੰਨਾ ਕੁ ਖੂਬਸੂਰਤ ਮੇਨਟੇਨ ਕਰਦੀ ਹੈ ਕਿ ਜਿਹੜਾ ਵੀ ਬੰਦਾ ਇਸ ਇਮਾਰਤ ਦੇ ਵਿੱਚ ਖਲੋਵੇਗਾ ਉਹਨੂੰ ਇੱਕ ਠੰਡਕ ਭਰਾ ਅਹਿਸਾਸ ਮਹਿਸੂਸ ਹੋਵੇਗਾ। ਹਾਲਾਂਕਿ ਦੇਖਿਆ ਜਾਏ ਤਾਂ ਸਾਹਮਣੇ ਮੇਰੇ ਬਿਲਕੁਲ ਧੁੱਪ ਹੈ, ਪਰ ਉਸ ਧੁੱਪ ਦੇ ਬਾਵਜੂਦ ਜਦੋਂ ਹਵਾ ਅੰਦਰ ਆ ਰਹੀ ਹੈ ਉਹਦਾ ਜਿਹੜਾ ਬਾਹਰ ਜਾਣ ਦਾ ਰਸਤਾ ਹੈ, ਉਹ ਜਿਹੜੀ ਹਵਾ ਦੀ ਸਪੀਡ ਤੇ ਜਿਹੜਾ ਪ੍ਰੈਸ਼ਰ ਨੂੰ ਕੰਟਰੋਲ ਕੀਤਾ ਜਾ ਰਿਹਾ ਨਾ, ਉਹ ਇੱਕ ਲਾਜਵਾਬ ਤਰੀਕਾ ਹੈ ਜੋ ਕਿ ਉਸ ਕਾਰੀਗਰਾਂ ਦੀ ਇੱਕ ਮਹਾਰਤ ਨੂੰ ਦਰਸਾਉਂਦਾ ਹੈ। ਮਿੱਤਰ ਪਿਆਰਿਓ, ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ ਇਸ ਇਮਾਰਤ ਦੇ ਵਿੱਚ ਟੋਟਲ ਜਿਹੜੇ ਮਿਹਰਾਬੀ ਦਰਵਾਜ਼ੇ ਹਨ ਉਹ 12 ਬਣਦੇ ਹਨ। ਜਿਵੇਂ ਸਾਹਮਣੇ ਵਾਲੇ ਪਾਸੇ ਜਿਹੜੇ 3 ਦਰਵਾਜ਼ੇ ਜਿਹਨੂੰ ਤੁਸੀਂ ਇੰਟਰ ਹੁੰਦੇ ਆ, ਸਾਨੂੰ ਇੱਕ ਖੂਬਸੂਰਤ ਦਿਓੜੀ ਦੇਖਣ ਨੂੰ ਮਿਲਦੀ ਹੈ। ਇਸ ਦਿਓੜੀ ਦੇ ਬਿਲਕੁਲ ਸੱਜੇ ਪਾਸੇ ਇੱਕ ਗੋਲ ਬੰਤਰ ਦਾ ਸਾਨੂੰ ਇੱਕ ਰੂਮ ਦੇਖਣ ਨੂੰ ਮਿਲਦਾ ਹੈ, ਔਰ ਇਹਦੇ ਬਿਲਕੁਲ ਵੀ ਖੱਬੇ ਪਾਸੇ ਸੇਮ ਇਸੇ ਹੀ ਬੰਤਰ ਦਾ ਇੱਕ ਕਮਰਾ ਦੇਖਣ ਨੂੰ ਮਿਲਦਾ ਹੈ। ਤੁਸੀਂ ਇਸ ਜਗ੍ਹਾ ਦੀ ਖੂਬਸੂਰਤੀ ਚੈੱਕ ਕਰ ਸਕਦੇ ਹੋ ਕਿ ਸਭ ਤੋਂ ਪਹਿਲੇ ਵੇਖੋ ਕਿੰਨੀ ਖੂਬਸੂਰਤ ਨੇ, ਜਿਵੇਂ ਛੱਤ ਦੀ ਤਰ੍ਹਾਂ ਦੀਆਂ ਅਲਮਾਰੀਆਂ ਬਣੀਆਂ ਹੋਈਆਂ ਇਸ ਪੂਰੀ ਇਮਾਰਤ ਦੇ ਵਿੱਚ। ਕਿਹਾ ਜਾਂਦਾ ਹੈ ਕਿ ਇਸ ਇਮਾਰਤ ਨੂੰ ਦੀਵੇ ਜਲਾਉਣ ਵਾਸਤੇ ਵੀ ਯੂਜ਼ ਕੀਤਾ ਜਾਂਦਾ ਸੀ, ਦੀਵਿਆਂ ਦੀ ਲੋ ਵੀ ਇੱਥੇ ਚਲਾਈ ਜਾਂਦੀ ਸੀ ਉਸ ਸਮੇਂ ਦੇ ਵਿੱਚ, ਕਿਉਂਕਿ ਬਿਜਲੀ ਤਾਂ ਹੁੰਦੀ ਨਹੀਂ ਸੀ। ਸੋ ਜਿਹੜੀਆਂ ਮਸ਼ਾਲਾਂ ਜਾਂ ਦੀਵੇ ਉਹ ਇਹਨਾਂ ਦੇ ਵਿੱਚ ਰੱਖ ਕੇ ਜਲਾਏ ਜਾਂਦੇ ਸਨ। ਇਸ ਤੋਂ ਇਲਾਵਾ ਜੇਕਰ ਅਸੀਂ ਗੱਲ ਕਰੀਏ ਤਾਂ ਕਿੰਨਾ ਖੂਬਸੂਰਤ ਡਿਜ਼ਾਈਨ, ਇੱਕ ਤਾਂ ਮਿਹਰਾਬੀ ਸ਼ਕਲ ਜਿਹੜੀ ਸਾਨੂੰ ਦੇਖਣ ਨੂੰ ਮਿਲ ਰਹੀ ਹੈ, ਦੂਸਰੀ ਜਿਹੜੇ ਅੰਦਰ ਇਹਦੇ ਵਿੱਚ ਡਿਜ਼ਾਈਨ ਬਣਾਏ ਗਏ ਆ, ਜਿਹੜੇ ਇੱਕ ਡਾਇਮੰਡ ਲੇਅਰ ਦੇ ਜਿਹੜੇ ਡਿਜ਼ਾਈਨ ਹੁੰਦੇ ਨੇ ਉਹ ਸਾਨੂੰ ਦੇਖਣ ਨੂੰ ਮਿਲ ਰਹੇ ਨੇ, ਜਿਨ੍ਹਾਂ ਉੱਤੇ ਖੂਬਸੂਰਤ ਫਰੈਸਕੋ ਪੇਂਟਿੰਗ ਦੀਆਂ ਉਹ ਰੰਗ ਸਬਜ਼ ਰੰਗ ਦੀਆਂ ਤੇ ਲਾਲ ਰੰਗ ਦੀਆਂ ਲਾਈਨਾਂ ਦੇਖਣ ਨੂੰ ਮਿਲ ਰਹੀਆਂ। ਦਰਸ਼ਕੋ, ਇੱਥੇ ਗੱਲ ਹੋਰ ਇੱਕ ਕਾਬਲੇ ਸੋਚਣਯੋਗ ਹੈ ਕਿ ਅਸੀਂ ਦੇਖਦੇ ਹਾਂ ਕਿ ਜਿੰਨੀ ਵੀ ਮੁਗਲ ਕੰਸਟਰਕਸ਼ਨ ਹੈ ਲਾਲ ਪੱਥਰ ਨਾਲ ਹੁੰਦੀ ਹੈ। ਇਸ ਇਮਾਰਤ ਦੀ ਕੰਸਟਰਕਸ਼ਨ ਚਿੱਟੇ ਪੱਥਰ ਨਾਲ ਹੈ ਤੇ ਵਿੱਚ ਸਾਨੂੰ ਲਾਲ ਦੇਖਣ ਨੂੰ ਮਿਲ ਰਿਹਾ। ਉਹਦੀ ਵਜ੍ਹਾ ਵੀ ਇਹੀ ਹੈ ਕਿ ਇਹ ਕੰਸਟਰਕਸ਼ਨ ਵੀ ਸ਼ਾਹਜਹਾਂ ਦੇ ਟਾਈਮ ਪੀਰੀਅਡ ਦੇ ਵਿੱਚ ਹੋਈ ਔਰ ਸ਼ਾਹਜਹਾਂ ਦੀ ਕੰਸਟਰਕਸ਼ਨ ਦੀ ਪੂਰੀ ਜਿਹੜੀ ਝਲਕ ਉਹਦੇ ਚਿੱਟੇਪਨ ਤੋਂ ਨਜ਼ਰ ਆਉਂਦੀ ਹੈ। ਜਿਵੇਂ ਹੀ ਦਿਓੜੀ ਤੋਂ ਲੰਘ ਕੇ ਅਗਲੇ ਪਾਸੇ ਆਉਂਦੇ ਹਾਂ, ਸਾਨੂੰ ਇੱਕ ਵੱਡਾ ਖੂਬਸੂਰਤ ਹਾਲ ਦੇਖਣ ਨੂੰ ਮਿਲਦਾ ਹੈ। ਇਹ ਜਿਹੜਾ ਤੁਸੀਂ ਮੇਰੇ ਕੋਲ ਇੱਥੇ ਹਾਲ ਦੇਖ ਰਹੇ ਹੋ, ਕਿਹਾ ਜਾਂਦਾ ਹੈ ਕਿ ਜਿਹੜੀ ਪੰਜਾਬ ਪਬਲਿਕ ਲਾਇਬ੍ਰੇਰੀ ਹੈ, ਉੱਥੋਂ ਦੇ ਜਿਹੜੇ ਸਟੂਡੈਂਟਸ ਨੇ ਉਹ ਗਰਮੀਆਂ ਦੇ ਵਿੱਚ ਇਸ ਥਾਂ ਨੂੰ ਇਸਤੇਮਾਲ ਕਰਦੇ ਨੇ ਆਪਣੇ ਪੜ੍ਹਨ ਵਾਸਤੇ, ਤਾਂ ਕਿ ਉਹ ਇੱਥੇ ਬਹਿ ਕੇ ਸ਼ਾਂਤੀ ਦੇ ਨਾਲ, ਸਕੂਨ ਦੇ ਨਾਲ ਇੱਕ ਤੇ ਹਵਾ ਦਾ ਆਨੰਦ ਲੈ ਸਕਣ, ਨਾਲੇ ਆਪਣੀ ਸਟੱਡੀ ਨੂੰ ਕੰਟੀਨਿਊ ਕਰ ਸਕਣ। ਕਿਉਂਕਿ ਮੇਰੇ ਪਿੱਛੇ ਸਾਹਮਣੇ ਤੁਸੀਂ ਉਹ ਟੇਬਲ ਵੀ ਦੇਖ ਰਹੇ ਹੋ, ਜਿਹੜੇ ਕਿ ਪੰਜਾਬ ਪਬਲਿਕ ਲਾਇਬ੍ਰੇਰੀ ਦੇ ਉਹ ਟੇਬਲ ਜਿੱਤੇ ਵਿੱਚ ਬਹਿ ਕੇ ਬੱਚੇ ਸਟੱਡੀ ਕਰਦੇ ਨੇ। ਇਸ ਤੋਂ ਇਲਾਵਾ ਜੇਕਰ ਇਸ ਇਮਾਰਤ ਵੱਲ ਆਈਏ ਤੇ ਇੱਧਰ ਵੀ ਸਾਨੂੰ ਸੇਮ ਉਹੀ ਅਲਮਾਰੀਆਂ ਦੀ ਇੱਕ ਤਰਤੀਬ ਮਿਲਦੀ ਹੈ। ਪੂਰੀ ਇਮਾਰਤ ਦੇ ਵਿੱਚ ਸਾਨੂੰ ਅਲਮਾਰੀਆਂ ਦੀ ਤਰਤੀਬ, ਇਹ ਅਲਮਾਰੀਆਂ ਦੀ ਤਰਤੀਬ ਹੈ ਸਾਨੂੰ ਦੂਸਰੀ ਮੁਗਲ ਜਿਹੜੀਆਂ ਦੇ ਕੰਸਟਰਕਸ਼ਨ ਉਹਦੇ ਵਿੱਚ ਘੱਟ ਦੇਖਣ ਨੂੰ ਮਿਲ ਰਹੀ ਹੈ, ਪਰ ਇਸ ਬਾਰਾਦਰੀ ਦੇ ਅੰਦਰ ਸਾਨੂੰ ਸਭ ਤੋਂ ਜ਼ਿਆਦਾ ਦੇਖਣ ਨੂੰ ਮਿਲ ਰਹੀ ਹੈ। ਜੇਕਰ ਇਹਦੇ ਉੱਪਰਲੇ ਹਿੱਸੇ ਦੀ ਗੱਲ ਕਰੀਏ ਤਾਂ ਸਾਹਮਣੇ ਸਾਨੂੰ ਉੱਪਰ ਇੱਕ ਗੁੰਬਦਨੁਮਾ ਸ਼ਕਲ ਨਜ਼ਰ ਆਉਂਦੀ ਹੈ, ਜਿਹਦੇ ਵਿੱਚ ਬਹੁਤ ਹੀ ਖੂਬਸੂਰਤ ਡਿਜ਼ਾਈਨ ਬਣੇ ਹੋਏ ਹਨ, ਫਰੈਸਕੋ ਪੇਂਟਿੰਗ ਦਾ ਕੰਮ ਹੋਇਆ। ਅਤੇ ਇਸ ਤੋਂ ਇਲਾਵਾ ਚਾਰੇ ਪਾਸੇ ਸਾਨੂੰ ਇੱਕ ਆਰਚਾਂ ਨਜ਼ਰ ਆ ਰਹੀਆਂ, ਜਿਨ੍ਹਾਂ ਦੇ ਵਿੱਚੋਂ ਹਵਾ ਪਾਸ ਆਊਟ ਹੋ ਕੇ ਥੱਲੇ ਨੂੰ ਆ ਰਹੀ ਹੈ, ਜਾਂ ਜਿਹੜੀ ਥੱਲੇ ਦੀ ਹਵਾ ਹੈ ਉਹ ਸਾਨੂੰ ਹਵਾ ਦੇ ਪ੍ਰੈਸ਼ਰ ਨਾਲ ਉੱਤੇ ਨੂੰ ਜਾ ਰਹੀ ਹੈ, ਤਾਂ ਕਿ ਹਵਾ ਦਾ ਇੱਕ ਜਿਹੜਾ ਸਿਸਟਮ ਹੈ ਉਹ ਬਰਕਰਾਰ ਰਹੇ ਔਰ ਟੋਟਲ ਇਸ ਇਮਾਰਤ ਦਾ ਜਿਹੜਾ ਕਿ ਟੈਂਪਰੇਚਰ ਹੈ ਉਹ ਵੀ ਕਾਇਮ ਰਹੇ। ਦੀਵਾਰਾਂ ਨੂੰ ਜੇਕਰ ਦੇਖੀਏ ਤਾਂ ਦੀਵਾਰਾਂ ਦੇ ਵਿੱਚ ਸਾਨੂੰ ਖੂਬਸੂਰਤ ਪੱਤੀਆਂ ਦੇਖਣ ਨੂੰ ਮਿਲ ਰਹੀਆਂ ਹਨ। ਇਹ ਇਕੱਲੀਆਂ ਪੱਤੀਆਂ ਦੇ ਰੰਗ ਨਹੀਂ ਘੜੇ ਗਏ, ਇਹਨਾਂ ਦੇ ਥੱਲੇ ਬਕਾਇਦਾ ਪੱਥਰ ਨੂੰ ਘੜ ਕੇ ਪੱਤੀਆਂ ਬਣਾਈਆਂ ਗਈਆਂ, ਫਿਰ ਉਹ ਪੱਤੀਆਂ ਦੇ ਉੱਤੇ ਫਰੈਸਕੋ ਪੇਂਟਿੰਗ ਦੀ ਮਦਦ ਦੇ ਨਾਲ ਉਹ ਰੰਗਾਂ ਨੂੰ ਲਾਇਆ ਗਿਆ। ਤੇ ਜਿਹੜੇ ਬਾਰਡਰ ਤੁਸੀਂ ਦੇਖ ਰਹੇ ਹੋ ਕਿ ਖੂਬਸੂਰਤ ਜਿਹੜੀਆਂ ਅਲਮਾਰੀਆਂ ਨੇ ਉਹਨਾਂ ਦੇ ਆਲੇ ਦੁਆਲੇ 2 ਰੰਗ ਦੇ, ਇੱਕ ਲਾਲ ਅਤੇ ਸਬਜ਼ ਰੰਗ ਦੇ ਬਾਰਡਰ ਬਣਾਏ ਗਏ ਹਨ। ਔਰ ਉੱਪਰਲੇ ਪਾਸੇ ਜੇ ਬਿਲਕੁਲ ਸਾਹਮਣੇ ਦੇਖੀਏ ਤੇ ਸਾਨੂੰ ਇੱਕ ਖੂਬਸੂਰਤ ਜਿਹੜੀ ਇੱਟਾਂ ਦੇ ਲਾਲ ਪੱਥਰ ਦੇ ਵਿੱਚ ਸਾਨੂੰ ਛੋਟੀਆਂ ਇੱਟਾਂ ਵੀ ਦੇਖਣ ਨੂੰ ਮਿਲ ਰਹੀਆਂ ਹਨ। ਔਰ ਇੱਥੇ ਕਿਉਂਕਿ ਕੰਸਟਰਕਸ਼ਨ ਦਾ ਕੰਮ ਜਾਰੀ ਹੈ, ਸੋ ਸਾਨੂੰ ਕੰਸਟਰਕਸ਼ਨ ਮਟੀਰੀਅਲ ਵੀ ਨਾਲ ਦੇਖਣ ਨੂੰ ਮਿਲ ਰਿਹਾ, ਕਿਉਂਕਿ ਜਿਵੇਂ ਕਿ ਆਪਾਂ ਜਾਣਦੇ ਹਾਂ ਕਿ ਇਹਨਾਂ ਦੀ ਬਹਾਲੀ ਵਾਸਤੇ ਬਹੁਤ ਸਮੇਂ ਤੋਂ ਸਰਕਾਰ ਕੋਸ਼ਿਸ਼ ਕਰ ਰਹੀ ਹੈ ਤੇ ਇਹ ਸਾਰੇ ਕੰਮ ਤੁਸੀਂ ਇੱਥੇ ਦੇਖ ਰਹੇ ਹੋ ਕਿ ਹਜੇ ਵੀ ਲੋਕ ਕੰਮ ਕਰ ਰਹੇ ਹਨ ਤੇ ਬੜੀ ਲਗਨ ਤੇ ਮਿਹਨਤ ਦੇ ਨਾਲ ਉਸ ਕੰਮ ਨੂੰ ਕੀਤਾ ਜਾ ਰਿਹਾ। ਸ਼ਾਹੀ ਹਮਾਮ, ਵਜ਼ੀਰ ਖਾਨ ਮਸਜਿਦ, ਉਸ ਤੋਂ ਬਾਅਦ ਬਣੀ ਇਹ ਵਜ਼ੀਰ ਖਾਨ ਦੀ ਬਾਰਾਦਰੀ, ਜੋ ਕਿ 400 ਸਾਲ ਪੁਰਾਣੀ ਹੈ। ਇਹਦੀ ਬਣਤਰ ਨੂੰ ਬੜੇ ਸੁਚੱਜੇ ਢੰਗ ਦੇ ਨਾਲ ਬਣਾਇਆ ਗਿਆ ਤੇ ਬਹੁਤ ਹੀ ਉੱਚੀ, ਤਕਰੀਬਨ ਮੇਰੇ ਖਿਆਲ 35 ਤੋਂ 40 ਫੁੱਟ ਉੱਚੀ ਰੱਖੀ ਗਈ ਹੈ, ਕਿਉਂਕਿ ਦੂਸਰੀਆਂ ਜਿਹੜੀਆਂ ਇਮਾਰਤਾਂ ਦੇਖਦੇ ਹਾਂ ਸਾਨੂੰ ਉਹ ਵੀ ਉੱਚੀਆਂ ਦੇਖਣ ਨੂੰ ਮਿਲਦੀਆਂ। ਉਹਦੀ ਵਜ੍ਹਾ ਹੈ ਕਿ ਇਹਨਾਂ ਦਾ ਟੈਂਪਰੇਚਰ ਬਰਕਰਾਰ ਰਹੇ। ਜੇਕਰ ਗਰਮੀਆਂ ਦਾ ਮੌਸਮ ਹੈ ਤੇ ਅੰਦਰਲੇ ਪਾਸੇ ਠੰਡਕ ਰਹੇ
ਤੇ ਜੇਕਰ ਸਰਦੀਆਂ ਦਾ ਮੌਸਮ ਹੈ ਤੇ ਅੰਦਰਲੇ ਪਾਸੇ ਹੀਟ ਰਹੇ। ਇਹ ਬੜਾ ਹੀ ਇੱਕ ਕਮਾਲ ਦਾ ਜਿਹੜਾ ਤਰੀਕਾ ਵਰਤਿਆ ਗਿਆ ਉਹਨਾਂ ਨੇ ਆਪਣੀ ਹਰ ਤਰ੍ਹਾਂ ਦੀ ਕੰਸਟਰਕਸ਼ਨ ਵਿੱਚ। ਉਹ ਤੇ ਦੂਸਰਾ ਜਿਹੜਾ ਸਿਮੈਟਰੀ ਦਾ ਧਿਆਨ, ਹਰ ਪਾਸਿਓਂ ਦੇਖਿਆ ਜਾਏ ਤੇ ਇੱਕੋ ਹੀ ਤਰ੍ਹਾਂ ਦਾ ਸਾਨੂੰ ਨਕਸ਼ਾ ਨਜ਼ਰ ਆਉਂਦਾ ਹੈ ਕਿ ਜਿਵੇਂ ਇੱਕ ਹੀ ਇਮਾਰਤ ਹੈ, ਕਿਤੇ ਵੀ ਇੱਕ ਚੀਜ਼ ਦਾ ਹੇਰ ਫੇਰ ਨਹੀਂ ਹੁੰਦਾ। ਜੇਕਰ ਮੈਂ ਕਿਸੇ ਇੱਕ ਜਗ੍ਹਾ ਤੇ ਖਲੋਵਾਂ ਤੇ ਫਿਰ ਮੈਂ ਉੱਥੋਂ ਹਟ ਕੇ ਦੂਸਰੇ ਪਾਸੇ ਜਾਵਾਂ ਤੇ ਤੁਸੀਂ ਗੈਸ ਨਹੀਂ ਕਰ ਸਕਦੇ, ਜੱਜ ਨਹੀਂ ਕਰ ਸਕਦੇ ਕਿ ਮੈਂ ਇਸ ਇਮਾਰਤ ਦੇ ਦੂਜੇ ਹਿੱਸੇ 'ਚ ਮੌਜੂਦ ਹਾਂ। ਮਿੱਤਰ ਪਿਆਰਿਓ, ਇਸ ਖੂਬਸੂਰਤ ਬਾਰਾਦਰੀ ਦੀ ਤੁਹਾਨੂੰ ਮੈਂ ਹੋਰ ਬੜੀ ਕਮਾਲ ਦੀ ਸ਼ਾਇਦ ਦੱਸਣਾ ਚਾਹਾਂਗਾ। ਇਸ ਪਾਸਿਓਂ ਮੈਂ ਇਸ ਬਾਰਾਦਰੀ ਦੇ ਅੰਦਰ ਐਂਟਰ ਹੋਇਆ ਤੇ ਇਹ ਸਾਹਮਣੇ ਉਹ ਹਾਲ ਹੈ ਜਿਹੜਾ ਕਿ ਬਾਰਾਦਰੀ ਦਾ ਮੇਨ ਹਾਲ ਹੈ। ਇਸ ਤੋਂ ਇਲਾਵਾ ਮੈਂ ਤੁਹਾਨੂੰ ਇਸ ਪਾਸੇ ਲੈ ਕੇ ਚੱਲਦਾ ਤੇ ਤੁਹਾਨੂੰ ਦਿਖਾਣਾ ਇਹਦੀ ਇੱਕ ਖੂਬਸੂਰਤ ਚੀਜ਼। ਜਿਵੇਂ ਕਿ ਮੈਂ ਫਰੰਟ ਦੇ ਉੱਤੇ ਮੌਜੂਦ ਸੀ, ਤੁਸੀਂ ਉੱਥੇ ਦੇਖਿਆ ਕਿ ਮੇਰੇ ਦੋਨਾਂ ਪਾਸੇ ਕਮਰੇ ਮੌਜੂਦ ਹਨ ਤੇ ਜਿਵੇਂ ਹੀ ਮੈਂ ਇਸ ਪਾਸੇ ਆਵਾਂ, ਇਸ ਪਾਸੇ ਦਿਖਾਣਾ ਤੁਹਾਨੂੰ ਕਿ ਉਹੀ ਸੇਮ ਕਮਰੇ, ਜਿਹੜਾ ਕਿ ਇੱਕ ਕਮਰਾ ਉੱਥੇ ਸੀ, ਉਹੀ ਕਮਰਾ ਇਸ ਦਿਓੜੀ ਨੂੰ ਵੀ ਆ ਕੇ ਮਿਲਦਾ ਹੈ, ਇਹੀ ਕਮਰਾ ਉਸ ਦਿਓੜੀ ਨੂੰ ਵੀ ਮਿਲਦਾ ਹੈ। ਫਿਰ ਉਸ ਤੋਂ ਅਗਰ ਪਿੱਛੇ ਜਾਈਏ ਤੇ ਇੱਕ ਹੋਰ ਸਾਨੂੰ ਕਮਰਾ ਦੇਖਣ ਨੂੰ ਮਿਲਦਾ ਹੈ। ਮਤਲਬ ਕਿ ਕੁੱਲ ਇਹਦੇ ਇਮਾਰਤ ਦੇ ਸੈਂਟਰ ਦੇ ਵਿੱਚ ਇੱਕ ਬਹੁਤ ਖੂਬਸੂਰਤ ਹਾਲ ਹੈ। ਚਾਰੇ ਪਾਸਿਆਂ ਦੇ ਵਿੱਚ ਇੱਕ ਖੂਬਸੂਰਤ ਦਿਓੜੀ ਦੇਖਣ ਨੂੰ ਮਿਲਦੀ ਹੈ ਤੇ ਹਰ ਦਿਓੜੀ ਦੇ ਵਿੱਚ ਇੱਕ ਖੂਬਸੂਰਤ ਕਮਰਾ ਇਸ ਪਾਸੇ ਤੇ ਇੱਕ ਇਸ ਪਾਸੇ। ਇਹੀ ਕਮਰਾ ਫਿਰ ਸਾਂਝਾ ਹੋ ਜਾਂਦਾ ਦੂਸਰੀ ਦਿਓੜੀ ਦੇ ਨਾਲ। ਇਸੇ ਤਰ੍ਹਾਂ ਹੀ ਮਤਲਬ ਜਿਹੜੀਆਂ 4 ਦਿਓੜੀਆਂ ਬਣਦੀਆਂ, 4 ਦਿਓੜੀਆਂ ਦੇ ਨਾਲ 2-2 ਕਮਰੇ ਨੇ ਜੋ ਕਿ ਸਾਂਝੇ ਕਮਰੇ ਨੇ ਹਰ ਪਾਸੇ ਦੀ ਦਿਓੜੀ ਦੇ ਨਾਲ। ਇਹ ਕਿੰਨੀ ਖੂਬਸੂਰਤ ਗੱਲ ਹੈ ਤੇ ਕਿੰਨਾ ਖੂਬਸੂਰਤ ਇਸ ਚੀਜ਼ ਨੂੰ ਜ਼ਿਹਨ ਦੇ ਵਿੱਚ ਰੱਖਦੇ ਹੋਏ ਕਿ ਇਸ ਇਮਾਰਤ ਨੂੰ ਅਗਰ ਜੇਕਰ ਅਸੀਂ ਬਾਹਰੋਂ ਦੇਖੀਏ ਤਾਂ ਸਾਨੂੰ ਸਿੰਪਲ ਲੱਗਦਾ ਕਿ ਇੱਕ ਇਮਾਰਤ ਹੈ। ਜੇਕਰ ਅੰਦਰ ਆਈਏ, ਖੂਬਸੂਰਤ ਹਾਲ ਦੇਖਣ ਨੂੰ ਮਿਲਦਾ ਹੈ, 3 ਮਿਹਰਾਬੀ ਦਰਵਾਜ਼ੇ ਦੇਖਣ ਨੂੰ ਮਿਲਦੇ ਨੇ, ਇੱਕ ਖੂਬਸੂਰਤ ਦਿਓੜੀ ਦੇਖਣ ਨੂੰ ਮਿਲਦੀ ਹੈ, ਨਾਲ ਹੀ 2-2 ਖੂਬਸੂਰਤ ਕਮਰੇ ਦੇਖਣ ਨੂੰ ਮਿਲਦੇ ਨੇ ਤੇ ਉਹਦੇ ਨਾਲ ਹੀ ਜਿਹੜੀਆਂ ਖੂਬਸੂਰਤ ਸਾਨੂੰ ਬਾਰੀਆਂ ਦੇਖਣ ਨੂੰ ਮਿਲਦੀਆਂ ਜਿਹਦੇ ਵਿੱਚ ਕਿ ਉਸ ਸਮੇਂ ਦੀਵੇ ਜਾਂ ਮਸ਼ਾਲਾ ਰੱਖ ਕੇ ਜਲਾਈਆਂ ਜਾਂਦੀਆਂ ਸੀ ਤਾਂ ਕਿ ਇੱਥੇ ਰੋਸ਼ਨੀ ਦਾ ਸਿਸਟਮ ਵੀ ਰਹੇ। ਔਰ ਇੱਕ ਗੱਲ ਮੈਂ ਹੋਰ ਦੱਸਦਾ ਚੱਲਾਂ ਕਿ ਮੁਗਲ ਦੌਰ ਦੇ ਵਿੱਚ ਜਿਹੜੇ ਕਿ ਬਾਦਸ਼ਾਹਾਂ ਨੇ ਬਾਗ ਬਣਾਏ, ਉਹਨਾਂ ਦੇ ਅੰਦਰ ਬਾਰਾਦਰੀਆਂ ਬਣਾਈਆਂ। ਉਹਨਾਂ ਨੂੰ ਬਣਾਉਣ ਦਾ ਮਕਸਦ ਇਹ ਸੀ ਕਿ ਇੱਥੇ ਅਕਸਰ ਆਪਣਾ ਪ੍ਰਾਈਵੇਟ ਟਾਈਮ ਬਤੀਤ ਕਰਦੇ ਸਨ ਨੇਚਰ ਦੇ ਵਿੱਚ। ਜਦੋਂ ਉਹਨਾਂ ਨੂੰ ਕਦੇ ਫੀਲ ਹੁੰਦਾ ਸੀ ਕਿ ਉਹ ਨੇਚਰ ਤੋਂ ਦੂਰ ਨੇ, ਸੋ ਇੱਥੇ ਆਉਂਦੇ ਸਨ, ਜ਼ਿਆਦਾਤਰ ਸਮਾਂ ਆਪਣਾ ਨੇਚਰ ਦੇ ਵਿੱਚ ਗੁਜ਼ਾਰਦੇ ਸਨ। ਹਾਂ, ਜੇਕਰ ਅਗਰ ਕੋਈ ਬਾਹਰਲਾ ਮਹਿਮਾਨ ਆਉਂਦਾ ਤੇ ਉਹਨੂੰ ਵੀ ਨਿਮੰਤਰਣ ਦਿੰਦੇ ਸਨ ਕਿ ਉਹ ਇਸੇ ਥਾਂ ਤੇ ਆਉਣ। ਮਤਲਬ ਤੁਸੀਂ ਕਹਿ ਸਕਦੇ ਹੋ ਕਿ ਇੱਕ ਨੇਚਰ ਦੇ ਬਹੁਤ ਹੀ ਕਰੀਬ ਥਾਂ ਸੀ। ਜਿਵੇਂ ਕਿ ਅੱਜ ਕੱਲ੍ਹ ਸਾਡੇ ਕੋਲ ਫਾਰਮ ਹਾਊਸਿਸ ਦੀ ਇੱਕ ਸ਼ਕਲ ਮੌਜੂਦ ਹੈ, ਇਹ ਉਸ ਸਮੇਂ ਦੇ ਫਾਰਮ ਹਾਊਸ ਸਨ। हाँ जी मित्र प्यारो, मेरे नाल इस समय मौजूद हैं असिस्टेंट डायरैक्टर इंजीनियरिंग ज़िशान साहब। असी उन्हां दे नाल गलबात करते हैं और जानते हैं वज़ीर खान की बारादरी के इतिहासिक पिछोकड़ बारे और किवें इहदी तरक्की वास्ते, इहदी बहाली वास्ते काम किया जा रहा। अस्सलाम वालेकुम जी। वालेकुम सलाम। की हाल है वीर जी? ठीक हो? अलहमदुलिल्लाह जी, ठीक ठाक। अच्छा वीर जी, तुसीं सब तो पहले साडे दर्शकों को दसो कि इहदा इतिहासिक बैकग्राउंड की है तो ये पाकिस्तान के हैरीटेज दे विच कितनी इंपोर्टेंस रखता है? सबसे पहले तो मैं माजरत चाहूँगा क्योंकि मेरी पंजाबी आपकी जितनी अच्छी नहीं है, तो मैं उर्दू के अंदर इसका जवाब देना चाहूँगा। जी कोई बात। 1635 में जी वज़ीर खान साहब की जानिब से इसको बनाया गया था और ये नखलिया गार्डन का एक हिस्सा होता था, मेन चैम्बर होता था उसका। तो लेटर ऑन फिर इसके अंदर एडिशंस होती गई। हमने इसको देखा कि इसके अंदर काफ़ी स्ट्रक्चरल इश्यूज़ भी आए, काफ़ी दफ़ा इसके अंदर इसको ठीक भी किया गया, लेकिन इसका जो ओरिजिन है वो 1635 के अंदर इसको बनाया गया था। अच्छा वीर जी, असी देखते हैं कि जिन्ने भी पाकिस्तान के हैरीटेज ने, पहले तो उन्होंने हालत बहुत ख़राब हो चुकी सी, पर हुण जिन्ने भी असी विजिट करके आए हैं सारिਆਂ ਦੇ ਉੱਤੇ एक चीज़ बड़ी खसूसी देखने को मिल रही है कि उन्होंने उत्ते काम हो रहा है। तो इस इमारत की हालत कदों सैट होना शुरू हुई सी ते पहले इसकी हालत किदां दी सी? जी, इसमें ये है कि जब डेफिनेटली बनते हैं तो जो ऊपर इसकी लेयर्स होती हैं वो सीमेंट के साथ कवर कर दिया जाता है। इसको कोई भी इशू आता है तो बजाय इसके कि उसका असल हल ढूंढा जाए कि ओरिजिनल मटेरियल्स क्या थे और इसके अंदर ओरिजिनल यूज़ क्या हुआ था, उसके ऊपर इतना फोकस या रिसर्च नहीं की जाती। होता ही है कि जो मॉडर्न मटेरियल अवेलेबल होता है उसको लगा दिया जाता है, जैसे कि कंक्रीट हो गया या प्लास्टर हो गया, सीमेंट सैंड का जो प्लास्टर होता है उसको लगा दिया जाता है। तो ओरिजिनलिटी इसकी जो मुग़ल आर्किटेक्चर की है वो ये है कि ये हमें जो है चूने के प्लास्टर की तरफ लेके जाता है। उसमें ज्यूट फाइबर ऐड होता है, पटसन जिसे कहते हैं, उसके फाइबर्स को ऐड किया जाता है ताकि इसकी स्ट्रेंथ ज़्यादा हो सके। तकरीबन 3 इंच की लेयर्स के अंदर इसको फिनिश किया जाता है बेस्ड ऑन दी एविडेंस। जी जी।
ਅੱਛਾ ਵੀਰ ਜੀ, ਤੇ ਇਹ ਜਿਹੜੀ ਸਮੇਂ ਦੀ ਸਰਕਾਰ ਹੈ ਉਹ ਇਹਦੇ ਵੱਲ ਕਿੰਨਾ ਕੁ ਧਿਆਨ ਦੇ ਰਹੀ ਹੈ, ਕਿੰਨਾ ਕੁ ਇਨਵੈਸਟਮੈਂਟ ਕਰ ਰਹੀ ਹੈ ਇਹਦੇ ਤੇ, ਕੋਈ ਬਜਟ वगैरह ਦੇ हवाले ਦੇ ਨਾਲ? जी काफ़ी मैसिव इसमें इम्प्रूवमेंट आई है इस सेक्टर में। पहले एक सेक्टर काफ़ी इग्नोर था, लेकिन इस हुकूमत में भी, उससे पिछली हुकूमत में भी काफ़ी ज़्यादा हेरिटेज कंजर्वेशन के ऊपर काम किया जा रहा है। और एक जो हमारे कौमी असासे हैं, ये बिल्डिंग्स हमारा कौमी असासा है, और कुछ बिल्डिंग्स तो वर्ल्ड हेरिटेज साइट्स भी हैं हमारे पास। जी जी तो इनके ऊपर अब काफ़ी मेहनत की जा रही है, क्योंकि ये टूरिज़्म को बूस्ट करता है बिल्कुल और अल्टीमेटली इसका फ़ायदा है, इसका नुकसान कोई नहीं है। जी। ਅੱਛਾ ਤੇ ਵੀਰ ਜੀ, ਇੱਕ ਗੱਲ ਹੋਰ ਜਿਹੜੀ ਮੈਂ ਪੁੱਛਣਾ ਚਾਹਾਂਗਾ ਕਿ ਜਿਵੇਂ ਕਿ ਹੁਣ ਪਾਕਿਸਤਾਨ ਦੇ ਜੇ ਪੋਲੀਟੀਕਲ ਇਨਸਟੇਬਿਲਿਟੀ ਦੇਖਣ ਨੂੰ ਮਿਲਦੀ ਹੈ ਕਿ ਕਦੇ ਵੀ ਸਰਕਾਰਾਂ ਨਾਲ ਕੁਝ ਵੀ ਹੋ ਰਿਹਾ, ਤੇ ਕੀ ਇਹ ਕੰਮ ਵੀ ਰੁਕਦੇ ਨੇ ਕਿ ਇਹ ਕੰਮ ਆਪਣੀ ਉਸੇ ਤਰਤੀਬ ਨਾਲ ਚੱਲਦੇ ਰਹਿੰਦੇ ਨੇ? कोई ख़ास इन पे फ़र्क नहीं पड़ता। तकरीबन जहाँ जहाँ पे डेवलपमेंट हो रही है, हमने देखा है कि किसी भी सेक्टर के अंदर कोई खातिर ख्वाह इसमें जो है मसला परेशानी नहीं होती है। जी हर हुकूमत का हेरिटेज कंजर्वेशन को लेके बहुत पॉजिटिव इम्पैक्ट रहा है पिछले कुछ सालों में। जी। ਤੇ ਜੇਕਰ ਇਹਦੇ ਬਜਟ ਦੀ ਗੱਲ ਕਰੀਏ, ਕੋਈ ਫੈਕਟਸ ਐਂਡ ਫਿਗਰ ਹੈਗੇ ਜਿਹੜੇ ਇਹਦੇ ਉੱਤੇ ਲਾਏ ਜਾ ਰਹੇ जी, ये हमारे पास पूरा कॉम्प्लेक्स है जी, वज़ीर खान बारादरी कॉम्प्लेक्स इसे कहते हैं। इसमें हमारे पास आपके बिल्कुल जो पीछे आपको नज़र आ रही, दिस इज़ द मेन बिल्डिंग, इसको हम वज़ीर खान बारादरी कहते हैं। उसके राइट साइड पे आपको पंजाब पब्लिक लाइब्रेरी नज़र आ रही है, और हमारे बिल्कुल सामने इसका आर्काइव ब्लॉक है, जी जो कि कॉलोनियल एज में तामीर किया गया था। तो इस पूरे कॉम्प्लेक्स को बहाली में और कंजर्वेशन में इसके तकरीबन 160 मिलियन PKR जो है वो कॉस्ट आ रही है, और ये तकरीबन 2 साल का प्रोजेक्ट है, और ये इस टाइम अपनी टर्मिनल स्टेजेस के ऊपर है। ठीक है। तो ਇਹਦਾ ਕਿੰਨੇ ਕੁ % ਹੁਣ ਕੰਮ ਹੋ ਚੁੱਕੀ ਹੈ ਤੇ ਕਿੰਨਾ ये तकरीबन आर्काइव ब्लॉक हमारा मुकम्मल हो चुका है, और जो वज़ीर खान बारादरी है ये तकरीबन 85% कंप्लीट है। जस्ट इसमें हम फाइनल टचेस देंगे, फिनिशिंग देंगे, और दिस इज़ गुड। ਤੇ ਜਿਹੜੇ ਇਹਦੇ ਉੱਤੇ ਕਾਰੀਗਰ ਕੰਮ ਕਰ ਰਹੇ ਇਹ ਲੋਕਲ ਬੰਦੇ ਨੇ ਜਾਂ ਕਿਤੋਂ ਹੋਰ ਤੋਂ? ये एक्सपर्ट होते हैं, क्योंकि ये काम हर लेबर नहीं कर सकती, और हेरिटेज से रिलेटेड जो इदारे काम कर रहे हैं, चाहे वो वर्ल्ड सिटी ऑफ लाहौर अथॉरिटी है या पंजाब आर्कियोलॉजी है, उनकी एक्सपर्टीज़ ही इसी काम के अंदर है। ये आम इदारों के पास इसलिए काम नहीं जाते क्योंकि हमारी एक्सपर्टीज़ है इनमें। वो डेफ़िनेटली हम एक्सपर्ट्स को बुलाते हैं इन तमाम कामों के लिए, जो कि मटेरियल को बनाने से लेकर उसको लगाने तक, और उसके बाद कितनी देर उसकी क्योरिंग करनी है या कितनी देर उसका ख्याल रखना है, इन तमाम चीज़ों का वो ख्याल रखते हुए एक्सपर्ट्स टीम के साथ हम मिलकर काम करते हैं। अच्छा, ਇੱਥੇ ਵੀਰ ਜੀ ਇੱਕ ਬੜੀ ਖੂਬਸੂਰਤ ਗੱਲ ਕਿ ਸਾਡੇ ਪਿੱਛੇ ਹੀ ਨੈਸ਼ਨਲ ਕਾਲਜ ਆਫ ਆਰਟਸ ਹੈ, ਤੇ ਕੀ ਉਹਨਾਂ ਦੇ ਸਟੂਡੈਂਟ ਵੀ ਇਹਦੇ, ਜਿੱਦਾਂ ਕਿ ਫਰੈਸਕੋ ਪੇਂਟਿੰਗ ਦੀ ਗੱਲ ਕੀਤੀ, ਤੇ ਉਹਦੇ ਵਿੱਚ ਕੋਈ ਯੋਗਦਾਨ, ਕੋਈ ਆਪਣਾ ਹੈਲਪ ਕਰਦੇ ਨੇ? बिल्कुल, वहाँ पे भी आर्ट से रिलेटेड बहुत काम हो रहा है, और इसी तरह है कि स्टूडेंट्स को भी हम मौका देते हैं, हम हमारी साइट्स पे आके कारीगर के साथ मिल के इस काम को सीख सकते हैं, और मज़ीद अपने स्किल्स के अंदर इसको डेवलप कर सकते हैं। बल्कि अब तो काफ़ी इदारे सामने आ रहे हैं कि जो मॉडर्न जो एजुकेशन है उसके अंदर आर्किटेक्चर को ब्लेंड करते हुए पुरानी तारीखी इमारत के लिए उसको एक कारीगर तैयार कर रहे हैं, जिनके पास मॉडर्न एजुकेशन तो है, उसके साथ साथ कारीगर जो अपने हाथ से काम कर रहा है उसका एक्सपीरियंस भी उनके पास है। ਬਿਲਕੁਲ, ਉਹ ਜ਼ਿਆਦਾ ਵਧੀਆ ਹੋ ਜਾਂਦਾ। बिल्कुल। ਤੇ ਵੀਰ ਜੀ, ਜੇਕਰ ਇਹ ਕੰਪਲੀਟ ਹੋ ਜਾਂਦੀ ਹੈ ਹੁਣ ਜੀ ਆਉਣ ਵਾਲੇ ਸਮੇਂ ਦੇ ਵਿੱਚ, ਤੇ ਇਹਦੇ ਵਿੱਚ ਇੱਥੇ ਸਾਨੂੰ ਕੀ ਦੇਖਣ ਨੂੰ ਮਿਲ ਸਕਦਾ ਕਿ ਆਵਾਮ ਵਾਸਤੇ ਕੀ ਹੋਏਗਾ? ਕੋਈ ਅਦਬੀ ਮੁਸ਼ਾਰੇ ਜਾਂ ਜਿਵੇਂ ਕਿ ਹੋਰ ਹੈਰੀਟੇਜ ਸਾਈਟ ਦੇ ਵਿੱਚ ਸਾਨੂੰ ਦੇਖਣ ਨੂੰ ਮਿਲਦਾ ਕਲਚਰਲ ਨਾਈਟ ਵਗੈरह, ਇੱਥੇ ਵੀ ਕੋਈ ਇਹੋ ਜਿਹੀਆਂ ਚੀਜ਼ਾਂ ਦਾ ਅਰੇਂਜ ਕੀਤਾ जाएगा? जी, ऑलरेडी, क्योंकि ये काफ़ी हाइप प्लेस है, क्योंकि इसकी विसिनिटी ऐसी है कि इसके लेफ़्ट साइड पे पंजाब म्यूज़ियम है, बैक साइड पे NCA है, नेशनल कॉलेज ऑफ आर्ट्स, और राइट साइड पे पब्लिक लाइब्रेरी है, सामने आर्काइव ब्लॉक है, तो बिल्कुल सेंटर में है। तो इसमें ऑलरेडी तकरीबन अभी तक भी जो है ना नातिया मुशायरे भी हम करवा चुके हैं रमज़ान में, और उससे पहले भी। इसके अलावा यहाँ पे बुक लॉन्चिंग के इवेंट्स हो चुके हैं, क्योंकि लाइब्रेरी और NCA को देखते हुए तालीमी सरगर्मियाँ यहाँ पे ज़्यादा रहती हैं। जी जी। तो बुक लॉन्चिंग भी यहाँ पे 2-3 हो चुकी हैं अभी तक, और मुशायरे वगैरह भी यहाँ पे होते रहते हैं, और डेफ़िनेटली जब ये मुकम्मल हो जाएगा तो उसके बाद इधर मज़ीद बूस्ट होगा। और यहाँ पे हम अंदर एक रीडिंग लाउंज बना रहे हैं, जिसके अंदर लाइब्रेरी के स्टूडेंट्स भी आ सकते हैं। यहाँ पे दिस प्लेस यूज्ड टू हैव न्यूज़पेपर्स ऑल ओवर द टाइम, तो हम उसको भी रख रहे हैं ताकि फंक्शनैलिटी भी मुतासिर ना हो। और हमारे पास एक कहावत मशहूर है, द बेस्ट कंजर्व बिल्डिंग इज़ द वन विच इज़ इन सर्विस। तो जब तक ये बिल्डिंग सर्विस में रहेगी तब तक ये ठीक रहेगी, ताकि थोड़ा सा मसला हो तो फ़ौरन से उसकी मुरम्मत कर दी जाए। कोई होगा देखने वाला, वो तभी इसको ठीक से करेगा। ਬਿਲਕੁਲ ਨਹੀਂ, ਬਹੁਤ ਸੋਹਣਾ ਤੁਸੀਂ ਗਾਈਡ ਕਰ ਰਹੇ ਹੋ। ਅੱਛਾ ਵੀਰ ਜੀ, ਇਹ ਜਿਹੜਾ ਹੁਣ ਸਾਨੂੰ ਜਿੰਨਾ ਏਰੀਆ ਦੇਖਣ ਨੂੰ ਮਿਲ ਰਿਹਾ, ਕਿਉਂਕਿ ਜਦੋਂ ਮੁਗਲ ਬਾਦਸ਼ਾਹਾਂ ਦੀ ਕੰਸਟਰਕਸ਼ਨ ਦੇਖਦੇ ਹਾਂ ਤੇ ਅਸੀਂ ਦੇਖਦੇ ਹਾਂ ਕਿ ਕੁਝ ਏਰੀਆ ਬਹੁਤ ਵੱਡਾ ਯੂਜ਼ ਕਰਦੇ ਨੇ, ਜਿਵੇਂ ਕਿ ਬਾਗ ਹੁੰਦਾ ਹੈ, ਤੇ ਕੀ ਇੱਥੇ ਜਿਹੜਾ ਏਰੀਆ ਸੀ ਬਾਅਦ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਆਈਆਂ ਕਿ ਇਹਦਾ ਏਰੀਆ ਵੱਡਾ ਸੀ ਕਿ ਇੰਨਾ ਹੀ ਸੀਗਾ ਇਸ ਜਗ੍ਹਾ ਦਾ? नखलिया गार्डन ये जगह मशहूर थी मुगलिया दौर में,
और वज़ीर ख़ान बारादरी एग्जैक्टली उसके सेंटर में हुआ करती थी। तो आप इससे अंदाज़ा लगा सकते हैं कि इसके आसपास तमाम तर जो है वो बाग का एरिया था। जी जी। और अभी जो है बाग आपको कहीं नज़र नहीं आ रहा, लेकिन मुग़ल के स्ट्रक्चर्स हैं और जो ब्रिटिश एरा में भी बिल्डिंग बनी है वो अपनी जगह पे कायम हो जाए। बिल्कुल बिल्कुल, बहुत वधिया। अच्छा ਵੀਰ ਜੀ, ਜਿਹੜਾ ਇਹਦੀ ਕੰਸਟਰਕਸ਼ਨ ਦੇ ਵਿੱਚ ਹੁਣ ਮਟੀਰੀਅਲ ਯੂਜ਼ ਕੀਤਾ ਜਾਂਦਾ, ਜਿਵੇਂ ਕਿ ਪਿੱਛੇ ਜਾਈਏ ਤੇ ਸਾਨੂੰ ਜ਼ਿਆਦਾ ਚੂਨਾ ਗਾਰਾ ਤੇ ਕੁਝ ਦਾਲਾਂ ਦਾ ਮਿਕਸਚਰ ਦੇਖਣ ਨੂੰ ਮਿਲਦਾ ਸੀ ਇਹਨਾਂ ਇਮਾਰਤਾਂ ਦੀ ਕੰਸਟਰਕਸ਼ਨ ਵਾਸਤੇ, ਅਤੇ ਛੋਟੀ ਇੱਟ ਸਾਨੂੰ ਦੇਖਣ ਨੂੰ ਮਿਲਦੀ ਸੀ। ਤੇ ਹੁਣ ਜਿਹਦੇ ਨਾਲ ਕੰਸਟਰਕਸ਼ਨ ਕੀਤੀ ਜਾ ਰਹੀ ਹੈ ਕਿ ਉਹੀ ਮਟੀਰੀਅਲ ਯੂਜ਼ ਕੀਤਾ ਜਾ ਰਿਹਾ ਹੈ ਕਿ ਕੋਈ ਨਵੀਂ ਟੈਕਨੋਲੋਜੀ ਨੂੰ ਵਿੱਚ ਯੂਜ਼ ਕੀਤਾ ਜਾ ਰਿਹਾ है? नहीं बिल्कुल, बहुत अच्छा सवाल है आपका। जब हमारे पास भी ये प्रोजेक्ट आया था तो उस टाइम जब हमने अंदर से इसकी हमने स्टार्ट किया कि इसके अंदर मटेरियल जो 1970 में काम इसमें किया गया था, इसका कुछ हिस्से का काम किया गया था, तो हमने देखा है कि वो सारा सीमेंट के अंदर कर दिया गया था। सीमेंट एक मॉडर्न मटेरियल है। जिस टाइम मुग़ल कंस्ट्रक्शन हो रही थी उस टाइम सीमेंट का वजूद नहीं था, तो वो तमाम तर जो काम है वो लाइम के अंदर होता था, चूने के अंदर होता था। तो उसके बाद फिर जो अभी हम इसका काम कर रहे हैं वो लाइम के अंदर ही कर रहे हैं, और लाइम के साथ हम ज्यूट फाइबर का इस्तेमाल करते हैं। वाइट लाइम होता है, कसूरी लाइम होता है, और जिस तरह कंक्रीट के अंदर कोर्स और फाइन जो है एग्रीगेट यूज़ होता है, हमारे पास कोर्स और फाइन जो है लाइम होता है। हम उसको मिक्स करके एक प्रॉपर कंक्रीट की तरह का लाइम का मोटर बनाते हैं और उसको हम इधर लगा देते हैं। बहुत वधिया। अच्छा ਵੀਰ जी, एक होर चीज़ कि जिथे भी ये मुगल कंस्ट्रक्शन है उत्थे सानू तहखाने भी देखने को मिलते हैं, कि इस इमारत के भी कोई तहखाना है? जी, इस इमारत के अंदर अभी तक कोई तहखाना हमारे सामने नहीं आया, क्योंकि जब हम फ्लोरिंग दोबारा कर रहे थे तो हमने मेक श्योर किया कि हम कुछ डेप्थ तक जाएँ, लेकिन इस बिल्डिंग में हमें कोई तहखाना नहीं देखने को मिला। अच्छा जी। तो एक होर चीज़, क्योंकि तुसी हैरीटेज जिहड़ी साइट्स आ उन्हां दे नाल कनैक्टेड हो, कि जिहड़ी आवाम इत्थे आंदी है विजिट करने वाली, उन्हां तो की रिस्पॉन्स देखने को मिलता है, किदां दा रिस्पॉन्स हुंदा उन्हां दा इन्हां चीज़ां? आवाम बेसिकली फंक्शनैलिटी उनका जो जिस मकसद से वो आए हैं उसके ऊपर ज़्यादा फोकस होता है, लेकिन डेफिनेटली जब एक ख़राब चीज़ को आप ठीक कर रहे होते हैं तो डेफिनेटली आवाम एक्साइटेड होती है, आवाम अप्रिशिएट करती है इस चीज़ को कि आप इसके ऊपर काम कर रहे हैं। तो अच्छा, बहुत अच्छा रिस्पांस मिला। इवन के जो एक्सपर्ट्स आते हैं हमारे लिए उनकी राय बहुत अहम होती है। एक्सपर्ट्स हमारे काम से काफ़ी हद तक मुत्तफिक नज़र आते हैं, और जो यहाँ पे ऑलरेडी अब फॉर द टाइम बीइंग जब काम हो रहा होता है थोड़ी बहुत डेफिनेटली सबको इश्यूज़ आ रहे होते हैं। अब जो स्टूडेंट यहाँ पे बैठ के पढ़ रहा है, जिसने अपने CSS की तैयारी यहाँ पे करनी थी, तो वो डेफिनेटली मुतासिर होगा कुछ वक्त के लिए, लेकिन वो ज़रूरत होती है। जो साइट हमारे पास आती है तो वहाँ पे ब्रिक वर्क भी हो रहा होता है, जैसे आपने अभी छोटी टाइल का नाम लिया, वो भी होती हैं, वो भी किसी के सर में लग जाए तो नुकसान ही है। तो उस सब से बचाने के लिए हम इसको कॉर्डन ऑफ ज़रूर करते हैं, सेफ्टी मेजर्स का ख्याल रखते हैं ताकि किसी को नुकसान ना हो, और कम से कम हमारी कोशिश होती है कि आवाम डिस्टर्ब हो। लेकिन अल्टीमेटली जब ये बनता है, अडेप्टिव रीयूज़ के अंदर आता है, तो बहुत एक अच्छा इम्पैक्ट पड़ता है इसका। जैसे कि आपने देखा होगा शाही हमाम और रॉयल ट्रेल, वज़ीर ख़ान मस्जिद, सबका काम अभी भी हो रहा है, होता रहता है, लेकिन जो कंप्लीट हो गए हैं तो उधर बहुत अच्छा टूरिज़म डेवलप हो रहा है। अगर आप अभी भी अंदरून में जाएं तो आपको फॉरेनर्स भी नज़र आएंगे, और इलाकों से भी जो लोग जो पहली दफ़ा लाहौर आ रहे हैं तो वो डेफिनेटली अंदरून को विज़िट करना प्रेफर करेंगे। जी जी। तो ਵੀਰ ਜੀ, ਜਿਵੇਂ ਕਿ ਅੱਜ ਕੱਲ੍ਹ ਅਸੀਂ ਦੇਖਦੇ ਹਾਂ ਕਿ ਜ਼ਿੰਦਗੀ ਬੜੀ ਬਿਜ਼ੀ ਹੋ ਗਈ ਹੈ, ਤੇ ਕੀ ਉਸ ਤਾਦਾਦ ਦੇ ਨਾਲ ਲੋਕ ਆਪਣਾ ਟਾਈਮ ਕੱਢ ਕੇ ਸਪੈਸ਼ਲ ਇਸ ਚੀਜ਼ ਨੂੰ ਵਿਜ਼ਿਟ ਕਰਨ ਆਉਂਦੇ ਨੇ? बिल्कुल आ रहे हैं जी, बल्कि दिन ब दिन उनमें इजाफा हो रहा है। अच्छा। उसका मैं आपको ऐसे बताऊंगा कि जो हमारे पास लाहौर फोर्ट के अंदर शाही किला के अंदर हम जो एक हिस्ट्री बाय नाइट टूर कर रहे हैं, हाँ जी, उसमें अक्सर ऐसा होता है कि फुल सोल्ड आउट हो जाता है हमारा। अच्छा। जी, और हमें उनको फिर 2-2 दिन के ऊपर रखना पड़ता है। पहले हमने स्टार्ट किया था सिर्फ 1 दिन हफ्ते के अंदर होता था, जी जी, लेकिन अब वो ज़्यादा होके तकरीबन 2 दिन के ऊपर चला गया। मतलब हफ्ते को भी होता है, इतवार को भी होता है। ठीक है। तो वो जैसे ही टूरिस्ट इन्फ्लक्स ज़्यादा होता है तो हमें फिर डेफिनेटली ऐड ऑन करना पड़ता है दिनों को, और बाज़ औक़ात तो फिर ऐसे होता है कि 80-80, 40-40 की सूरत में हम उनको आगे से आगे भेज रहे होते हैं। फिर अपना टूर गाइड्स हम ज़्यादा कर लेते हैं, जी जी, ताकि जितने लोग हेरिटेज से लगाव रखने वाले हैं, तारीख से लगाव रखने वाले हैं, जी जी। वो ज़रूर मुस्तफ़ीद हो सकें इन तमाम। ਇਹ ਜਿਹੜਾ ਤੁਸੀਂ ਹਿਸਟਰੀ ਬਾਈ ਨਾਈਟ ਦਾ ਕਿਹਾ, ਇਹਦੇ ਵਿੱਚ ਇੱਕ ਟਾਈਮ ਦੇ ਵਿੱਚ ਕਿੰਨੇ ਲੋਕਾਂ ਨੂੰ ਐਂਟਰਟੇਨ ਕਰਦੇ ਹੋ ਤੁਸੀਂ? इसमें वेरिएशन आती रहती है, कभी मतलब एज़ लो एज़ 300 to 400 पीपल भी होते हैं, एज़ मोर एज़ मतलब यहाँ पे तकरीबन जो है हज़ारों की तादाद में भी हमने देखा है कि टूरिस्ट आते हैं। ਜੀ ਜੀ। ਤੇ ਇਸ ਤੋਂ ਇਲਾਵਾ ਵੀ ਜੀ ਇੱਥੇ ਸਾਨੂੰ ਬਹੁਤ ਹੀ ਖੂਬਸੂਰਤ ਜਿਹੜੇ ਆ ਫੁਹਾਰੇ ਇਹ ਵੀ ਦੇਖਣ ਨੂੰ ਮਿਲਦੇ ਕਿ ਇਹਨਾਂ ਦਾ ਕੰਮ ਵੀ ਕੀਤਾ ਜਾਏਗਾ ਆਉਣ ਵਾਲੇ ਸਮੇਂ ਦੇ ਵਿੱਚ, ਇਹਨਾਂ ਨੂੰ ਵੀ ਚਲਾ ਫੰਕਸ਼ਨਲ ਕੀਤਾ जाएगा? जी, ये क्योंकि चलते थे जो कि दरिया रावी से डायरेक्ट यहाँ पे नहरों के निज़ाम से एक कनेक्टेड था,
ये डायरेक्ट उससे चलते थे और ये कभी रुकते नहीं थे फवारे। अच्छा मुगलिया दौर की बात हो रही है, उस टाइम पे ये चलते रहते थे। लेकिन अब ये है कि वो तमाम तर नहरें भी ख़त्म हो गई, वो नखलिस्तान भी जो है ख़त्म हो गए और वो गार्डन्स भी ख़त्म हो गए। तो वो कहीं पे अंदर ही टूट के दब चुके हैं तमाम सिस्टम। इनको हम अपने इलेक्ट्रिकल विंग की मदद से हम इनको अडेप्टिव रीयूज़ के अंदर जब लेके जाते हैं तो वो मोटर्स वगैरह लगा के इनकी फंक्शनैलिटी हम ज़रूर कर देते हैं। लेकिन वो कदीमी निज़ाम इस टाइम जो है मादूम हो गया है, उसकी वजह से उस सूरत हाल में तो नहीं चलते, बट डेफिनेटली एक इंप्रेशन देने के लिए हम इनके अंदर मोटर्स वगैरह का इस्तेमाल करेंगे, ज़रूर एक्टिवेट कर देंगे। ਤੁਹਾਡੀ ਗੱਲ ਤੋਂ ਮੈਨੂੰ ਗੱਲ ਯਾਦ ਆਈ ਕਿ ਅਸੀਂ ਜਦੋਂ ਸ਼ਾਲਾਮਾਰ ਗਾਰਡਨ ਵਿਜ਼ਿਟ ਕੀਤਾ ਸੀ ਤੇ ਉੱਥੇ ਦੱਸਿਆ ਜਾਂਦਾ ਸੀ ਕਿ ਉਹ ਪਾਣੀ ਦੇ ਦਬਾਅ ਦੇ ਨਾਲ ਮਤਲਬ ਬਗੈਰ ਵਿਦਆਊਟ ਕੋਈ ਮਸ਼ੀਨਰੀ ਉਹ ਸਾਰਾ ਪਾਣੀ ਚੱਲ ਰਿਹਾ ਹੈ। ग्रेविटी फ्लो से हम बोलते हैं, ग्रेविटी फ्लो की वजह से सेम वही है। यहाँ पे भी वही जो है साइंस इस्तेमाल की गई थी और एक बहुत कम्प्लेक्स नहरी निज़ाम बनाया गया था जो कि यहाँ पे भी कनेक्ट होता था, आगे जाके वो शालामार के साथ भी कनेक्ट होते थे। बट डेफिनेटली जैसे कि अर्बन डेवलपमेंट हो रही है तो कहीं पे मेट्रो बस जगह ले लेती है, कहीं पे ऑरेंज ट्रेन जगह ले लेती है, तो वो निज़ाम कहीं बहुत नीचे अब दफन हो चुके हैं। बिल्कुल बिल्कुल। जिमें जिमें आवाम बढ़ रही है, आबादी बढ़ती है, ये चीज़ां थोड़ियां घट रही हैं क्योंकि जगह ਨੂੰ घेरिया जा रहा है उस हिसाब नाल ना। जी, आसपास वाले डेफिनेटली अब जब यहाँ पे आप सिर्फ इमेजिन करें कि सिर्फ ग्रीनरी होती थी और कोई बाग होते थे तो यहाँ पे कुछ और नहीं होता था। यहाँ से आपको या तो फिर अनारकली का मकबरा सामने नज़र आ सकता था या सामने जनरल लार्ड का टोम जो कि बहुत अरसे के बाद बना था वो नज़र आ सकता है। लेकिन अब आपको तमाम तर जो है अर्बन डेवलपमेंट्स की वजह से ये चीज़ें खुद जाकर देखनी पड़ती हैं, आपको दूर से नज़र नहीं आती। बिल्कुल बिल्कुल, ਇਹ ਗੱਲ ਤੁਸੀਂ ਬਿਲਕੁਲ ਵਧੀਆ ਕੀਤੀ ਹੈ। ਅੱਛਾ ਵੀ ਜੀ, ਬਹੁਤ ਸੋਹਣੀਆਂ ਤੁਸੀਂ ਗੱਲਾਂ ਕਰ ਰਹੇ ਹੋ ਤੇ ਨਾਲੇ ਜਿਵੇਂ ਕਿ ਮਾਡਰਨ ਟੈਕਨੋਲੋਜੀ ਨੂੰ ਵੀ ਚੀਜ਼ਾਂ ਦੇ ਵਿੱਚ ਯੂਜ਼ ਕੀਤਾ ਜਾ ਰਿਹਾ ਤੇ ਤੁਸੀਂ ਗੱਲ ਕਰ ਰਹੇ ਸੀ ਅਰਬਨ ਸਾਈਟਸ ਦੇ ਬਾਰੇ ਤੇ ਇਹ ਜਿਹੜੀ ਜਗ੍ਹਾ ਜਿਹਨੂੰ ਤੁਸੀਂ ਕਿਹਾ ਕਿ ਇਹ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਹੈਰੀਟੇਜ ਪੂਰੀ ਹੈਰੀਟੇਜ ਜ਼ੋਨ ਡਿਕਲੇਅਰ ਹੋ ਜਾਏ ਪੂਰੀ ਜਗ੍ਹਾ ਤੇ ਉਹਦੇ ਵਿੱਚ ਤੁਸੀਂ ਮੈਨੂੰ ਦੱਸਣਾ ਹੈ ਤੇ ਨਾਲੇ ਇਹ ਦੱਸਣਾ ਤੁਸੀਂ ਪੰਜਾਬੀ ਦੇ ਵਿੱਚ ਹੈ ਕਿਉਂਕਿ ਮੈਂ ਤੁਹਾਡੀ ਪੰਜਾਬੀ ਵੀ ਸੁਣਨਾ ਚਾਹੁੰਦਾ। जी ठीक हो गया जी। जिस जगह ते ਅਸੀਂ ਬੈਠੇ ਹਾਂ ਤੇ ਸਾਹਮਣੇ ਜੀ ਲਾਇਬ੍ਰੇਰੀ ਰੋਡ ਹੈ। ਲਾਇਬ੍ਰੇਰੀ ਰੋਡ ਤੇ ਨਾਭਾ ਰੋਡ ਆਲਰੇਡੀ ਹੈਰੀਟੇਜ ਜ਼ੋਨ ਡਿਕਲੇਅਰ ਹੋ ਚੁੱਕੇ ਨੇ ਤੇ ਲਾਹੌਰ ਹੈਰੀਟੇਜ ਏਰੀਆ ਰਿਵਾਈਵਲ ਦੇ ਨਾਮ ਤੇ ਸਾਡੇ ਕੋਲ ਇੱਕ ਪ੍ਰੋਜੈਕਟ ਚੱਲ ਰਿਹਾ। ਤਾਂ ਇਹ ਜਿਹੜਾ ਪ੍ਰੋਜੈਕਟ ਹੈ ਹੁਣ ਜਿਸ ਤਰ੍ਹਾਂ ਹੀ ਤੁਸੀਂ ਇੱਥੇ ਐਂਟਰ ਹੋਵੋਗੇ ਇਨਸ਼ਾਅੱਲਾ ਆਫਟਰ 1 or 2 ਇਅਰਸ ਤੁਹਾਨੂੰ ਇੱਕ ਓਲਡ ਲਾਹੌਰ ਦੀ ਵਾਈਬ ਆਏਗੀ, ਯਾਨੀ ਕਿ ਤੁਹਾਨੂੰ ਲੱਕੜੀ ਦੇ ਬਣੇ ਹੋਏ ਝਰੋਕੇ ਨਜ਼ਰ ਆਉਣਗੇ, ਤੁਹਾਨੂੰ ਜਿਹੜਾ ਹੈ ਇੱਥੇ ਜਿਹੜੀ ਬਿਲਡਿੰਗ ਸਾਹਮਣੇ ਵਾਜ਼ੇ ਨਜ਼ਰ ਆਉਣਗੇ। ਪਹਿਲੇ ਇੱਥੇ ਉੱਚੀ ਉੱਚੀ ਦੀਵਾਰਾਂ ਬਣਾ ਕੇ ਇਹਨਾਂ ਸਭ ਚੀਜ਼ਾਂ ਨੂੰ ਹਾਈਡ ਕਰ ਦਿੱਤਾ ਗਿਆ ਸੀ। ਹੁਣ ਅਸੀਂ ਉਹਨਾਂ ਨੂੰ ਲੋ ਬਾਉਂਡਰੀ ਵਾਲ ਬਣਾ ਕੇ ਉਹਦੇ ਉੱਤੇ ਲੋਹੇ ਦੀ ਗ੍ਰਿਲ ਲਗਾ ਕੇ ਉਹਨੂੰ ਅਸੀਂ ਵਿਜ਼ੀਬਲ ਬਣਾਇਆ। ਈਵਨ ਕਿ ਤੁਸੀਂ ਵਜ਼ੀਰ ਖਾਨ ਬਾਰੇਦਰੀ ਦੇ ਸਾਹਮਣੇ ਹੁਣ ਗੁਜ਼ਰੋਗੇ ਤੁਹਾਨੂੰ ਨਜ਼ਰ ਆਏਗੀ ਇੱਥੇ ਕੋਈ ਚੀਜ਼ ਹੈ। ਪਹਿਲੇ ਦੀਵਾਰ ਸੀ ਉਹਦੀ ਵਜ੍ਹਾ ਤੋਂ ਬੈਕਗਰਾਉਂਡ ਦੇ ਕੁਝ ਨਜ਼ਰ ਨਹੀਂ ਸੀ ਆ ਰਿਹਾ। ਤਾਂ ਹੁਣ ਕਾਫੀ ਬਿਹਤਰੀ ਹੈ ਇਸ ਜ਼ੋਨ ਵਿੱਚ ਤੇ ਇਨਸ਼ਾਅੱਲਾ ਇਨ ਕਮਿੰਗ ਈਅਰਸ ਜਿਸ ਟਾਈਮ ਤੁਸੀਂ ਲਾਇਬ੍ਰੇਰੀ ਰੋਡ ਤੋਂ ਮਾਲ ਰੋਡ ਤੋਂ ਲਾਇਬ੍ਰੇਰੀ ਰੋਡ ਵੱਲ ਟਰਨ ਕਰਨੇ ਦਾ ਤੁਹਾਨੂੰ ਇੱਕ ਓਲਡ ਲਾਹੌਰ ਦੀ ਵਾਈਬ ਆਏਗੀ। ਕੀ ਬਾਤ ਵੀਰ ਜੀ, ਤੁਸੀਂ ਇੰਨੀ ਸੋਹਣੀ ਪੰਜਾਬੀ ਬੋਲਦੇ ਹੋ ਤੇ ਤੁਸੀਂ ਸਾਰਾ ਇੰਟਰਵਿਊ ਜਿਹੜਾ ਸਾਡੇ ਨਾਲ ਕੀਤਾ ਉਰਦੂ 'ਚ ਕੀਤਾ। ਦਿਲ ਤੇ ਕਰ ਰਿਹਾ ਕਿ ਇੱਕ ਦੁਬਾਰਾ ਤੋਂ ਇੰਟਰਵਿਊ ਕਰਾਂ ਤੇ ਸਾਰੇ ਕੁਐਸਚਨ ਪੰਜਾਬੀ 'ਚ ਕਰਾਂ। नहीं जी नहीं, प्राउड टू बी पंजाबी, लेकिन डेफिनेटली इसमें टर्म्स कुछ ऐसी इन्वॉल्व होती हैं कि जिसकी पंजाबी अभी हमें नहीं पता, तो इंशाल्लाह हम उसके ऊपर भी काम करते हैं। बहुत ਵਧੀਆ, ਥੈਂਕ ਯੂ ਸੋ ਮਚ ਜੀ, ਤੁਸੀਂ ਆਪਣਾ ਸਮਾਂ ਦਿੱਤਾ, ਬਹੁਤ ਸ਼ੁਕਰੀਆ। ਇਸ ਸਮੇਂ ਮੈਂ ਬਾਰਾਦਰੀ ਦੀ ਉਸ ਡਿਓੜੀ ਦੇ ਵਿੱਚੋਂ ਇੱਕ ਕਮਰਾ ਜਿਹੜਾ ਕਿ ਉਹਦੇ ਸਾਈਡ ਦੇ ਉੱਤੇ ਲੱਗਦਾ ਹੈ, ਓਕਟਾਗੋਨਲ ਸ਼ੇਪ ਦਾ ਇੱਕ ਕਮਰਾ ਹੈ ਜਿਹਨੂੰ 8 ਪੁੱਜ ਸ਼ੇਪ ਵੀ ਅਸੀਂ ਕਹਿ ਸਕਦੇ ਹਾਂ। ਕਿ ਤੁਸੀਂ ਦੇਖ ਸਕਦੇ ਹੋ ਕਮਰੇ ਦੇ ਬਿਲਕੁਲ ਚਾਰਾਂ ਪਾਸੇ, ਇਸ ਪਾਸੇ ਵੀ ਓਪਨਿੰਗ ਹੈ, ਇਸ ਪਾਸੇ ਵੀ ਓਪਨਿੰਗ, ਇੱਧਰ ਵੀ ਓਪਨਿੰਗ ਤੇ ਇੱਧਰ ਵੀ ਓਪਨਿੰਗ। ਔਰ ਇਹ ਉਹੀ ਕਮਰਾ ਜਿਹੜਾ ਕਿ ਦੋਨਾਂ ਦਿਓੜੀਆਂ ਨੂੰ ਆਪਸ ਦੇ ਵਿੱਚ ਸਾਂਝਾ ਕਮਰਾ ਕਹਿ ਸਕਦੇ ਹਾਂ। ਉੱਤੇ ਇਹਦੀ ਅਗਰ ਸ਼ੇਪ ਦੇਖੀ ਜਾਏ ਤਾਂ ਗੋਲ ਬੰਤਰ ਬਣਾਈ ਗਈ ਹੈ, ਸਾਹਮਣੇ ਵਿੱਚ ਇੱਕ ਫੁੱਲ ਦੀ ਬੜੀ ਖੂਬਸੂਰਤ ਪੱਤੀ ਬਣਾਈ ਗਈ ਹੈ। ਕਿਉਂਕਿ ਅਸੀਂ ਜਾਣਦੇ ਹਾਂ ਦਰਸ਼ਕੋ ਕਿ ਹੁਣ ਮਾਡਰਨ ਸਮਾਂ, ਇਹਦੇ ਉੱਤੇ ਮਾਡਰਨ ਚੀਜ਼ਾਂ ਦਾ ਵੀ ਕੰਮ ਹੋ ਰਿਹਾ, ਸੋ ਇੱਥੇ ਇਲੈਕਟ੍ਰਿਸਿਟੀ ਨੂੰ ਵੀ ਪਹੁੰਚਾਉਣ ਵਾਸਤੇ ਉਹ ਵਾਇਰਿੰਗ ਵੀ ਸਾਨੂੰ ਇੱਥੇ ਦੇਖਣ ਨੂੰ ਮਿਲ ਰਹੀ ਹੈ। ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਇੱਥੇ ਬਹੁਤ ਹੀ ਖੂਬਸੂਰਤ ਇੱਕ ਇਮਾਰਤ ਦੇਖਣ ਨੂੰ ਮਿਲੇਗੀ ਜਿਹਦੇ ਅੰਦਰ ਬਹੁਤ ਅਦਬੀ ਬੈਠਕਾਂ ਵੀ ਸਾਨੂੰ ਦੇਖਣ ਨੂੰ ਮਿਲ ਸਕਦੀਆਂ, ਅਦਬੀ ਜਿਹੜੇ ਮੁਸ਼ਾਰੇ ਆ ਉਹ ਵੀ ਦੇਖਣ ਨੂੰ ਮਿਲ ਸਕਦੇ ਨੇ। ਇਸ ਕਰਕੇ ਇੱਥੇ ਬਿਜਲੀ ਦਾ ਸਿਸਟਮ ਹੋਣਾ ਵੀ ਬਹੁਤ ਜ਼ਰੂਰੀ ਹੈ ਤੇ ਉਹਨਾਂ ਸਾਰੀਆਂ ਚੀਜ਼ਾਂ ਦਾ ਵੀ ਖਿਆਲ ਰੱਖਿਆ ਜਾ ਰਿਹਾ। ਇਸ ਤੋਂ ਬਾਅਦ ਮੈਂ ਤੁਹਾਨੂੰ ਲੈ ਕੇ ਚੱਲਣਾ ਇਸ ਇਮਾਰਤ ਦੇ ਉਤਲੇ ਹਿੱਸੇ ਦੇ ਵਿੱਚ ਤੇ ਜਾ ਕੇ ਦੇਖਦੇ ਹਾਂ ਕਿ ਉਤਲੇ ਹਿੱਸੇ ਦੇ ਵਿੱਚ ਕਿੰਨੀ ਕੁ ਖੂਬਸੂਰਤੀ ਦੇ ਨਾਲ ਤੇ ਕਿਹੜੀ ਕਾਰਾਗਰੀ ਨੂੰ ਯੂਜ਼ ਕਰਦੇ ਹੋਏ ਕੰਮ ਕੀਤਾ ਗਿਆ। ਬਣੇ ਰਹੋ ਮੇਰੇ ਨਾਲ।
ਮੈਂ ਬੜਾ ਐਕਸਾਈਟਡ ਸੀਗਾ ਕਿ ਇਸ ਇਮਾਰਤ ਦੇ ਉੱਪਰਲੇ ਹਿੱਸੇ ਦੇ ਵਿੱਚ ਆਉਣ ਵਾਸਤੇ। ਤੇ ਜਿਵੇਂ ਹੀ ਉੱਤੇ ਆਉਂਦੇ ਹਾਂ ਤੇ ਇੱਕ ਬੜੀ ਖੂਬਸੂਰਤ ਅਚੰਭੇ ਦੀ ਗੱਲ ਦੇਖਣ ਨੂੰ ਮਿਲਦੀ ਹੈ ਕਿ ਜਿਵੇਂ ਅਸੀਂ ਸੇਮ ਥੱਲੇ ਸਟਰਕਚਰ ਦੇਖਿਆ, ਆਰਕੀਟੈਕਚਰ ਡਿਜ਼ਾਈਨ ਦੇਖਿਆ, ਇਦਾਂ ਲੱਗਦਾ ਕਿ ਇਮਾਰਤ ਨੂੰ ਬਿਲਕੁਲ ਥੱਲੋਂ ਕਾਪੀ ਕਰਕੇ ਉੱਤੇ ਐਡਜਸਟ ਕੀਤਾ ਹੋਵੇ। ਉਹੀ ਤਰਜ਼ ਜਿਹੜਾ ਕਿ ਥੱਲੇ ਸਾਨੂੰ ਦੇਖਣ ਨੂੰ ਮਿਲ ਰਿਹਾ, ਬਿਲਕੁਲ ਸੇਮ ਉਸੇ ਤਰਜ਼ ਨੂੰ ਬਰਕਰਾਰ ਰੱਖਦੇ ਹੋਏ ਸਾਹਮਣੇ ਪਾਸੇ ਸਾਨੂੰ 3 ਮਹਿਰਾਬੀ ਦਰਵਾਜ਼ੇ, ਇਸੇ ਹੀ ਤਰ੍ਹਾਂ ਇਮਾਰਤ ਦੇ ਚਾਰੇ ਡਾਇਰੈਕਸ਼ਨ ਦੇ ਵਿੱਚ 3 ਮਹਿਰਾਬੀ ਦਰਵਾਜ਼ੇ ਜਿਹੜੇ ਕਿ ਟੋਟਲ 12 ਬਣਦੇ ਨੇ, ਜਿਨ੍ਹਾਂ ਦੇ ਨਾਂ ਤੋਂ 12 ਦਰੀ ਨੂੰ ਆਖਿਆ ਜਾਂਦਾ ਹੈ। ਉਸੇ ਹੀ ਤਰ੍ਹਾਂ ਹਰ ਇੱਕ ਦਿਓੜੀ ਦੇ ਨਾਲ ਕਨੈਕਟਡ 2 ਕਮਰੇ, ਇੱਕ ਮੇਰੇ ਬਿਲਕੁਲ ਖੱਬੇ ਪਾਸੇ ਔਰ ਇੱਕ ਮੇਰੇ ਬਿਲਕੁਲ ਸੱਜੇ ਪਾਸੇ, ਜਿਹੜਾ ਕਿ ਇਹ ਕਮਰਾ ਫਿਰ ਅਗਲੀ ਦਿਓੜੀ ਦੇ ਨਾਲ ਜਾ ਕੇ ਵੀ ਕਨੈਕਟ ਹੁੰਦਾ, ਜਿਹੜਾ ਕਿ ਸਾਂਝਾ ਕਮਰਾ ਬਣਦਾ ਹੈ। ਮਤਲਬ ਕੁੱਲ ਇਸ ਪੂਰੀ ਬਿਲਡਿੰਗ ਦੇ ਵਿੱਚ 4 ਕਮਰੇ ਹਨ। ਪਰ ਜੇਕਰ ਹਰ ਦਿਓੜੀ ਵਾਲੇ ਪਾਸੇ ਜਾਈਏ ਤਾਂ ਸਾਨੂੰ ਹਰ ਦਿਓੜੀ ਦੇ ਪਾਸੇ 2-2 ਕਮਰੇ ਦੇਖਣ ਨੂੰ ਮਿਲਦੇ ਹਨ। ਮਤਲਬ ਇੰਨਾ ਕਿ ਖੂਬਸੂਰਤ ਢੰਗ ਦੇ ਨਾਲ ਇਸ ਇਮਾਰਤ ਨੂੰ ਬਣਾਇਆ ਗਿਆ। ਮਿੱਤਰ ਪਿਆਰਿਓ, ਬਿਲਕੁਲ ਮੈਂ ਇੱਥੇ ਖਲੋਤਾ, ਮੇਰੇ ਸਾਹਮਣੇ ਪਾਸੇ ਉਹ ਫੁਹਾਰਾ ਜੇਕਰ ਚੱਲਦਾ ਹੁੰਦਾ ਤੇ ਇੱਥੋਂ ਫੁਹਾਰੇ ਦਾ ਉਹ ਮੰਜ਼ਰ ਸਾਨੂੰ ਨਜ਼ਰ ਆਉਣਾ ਸੀ, ਉਹ ਖੂਬਸੂਰਤ ਮੰਜ਼ਰ। ਇਸੇ ਹੀ ਤਰ੍ਹਾਂ ਜਿੱਦਾਂ ਇੱਥੇ ਖਲੋਤਾ ਹੈ, ਜੇ ਮੈਂ ਚਾਰੇ ਪਾਸੇ ਤੇ ਚੱਲ ਜਾਂ ਤੇ ਹਰ ਚਾਰੇ ਪਾਸੇ ਤੇ ਸਾਨੂੰ ਇਹੀ ਮੰਜ਼ਰ ਨਜ਼ਰ ਆਉਣਾ ਸੀ। ਤੇ ਜੇਕਰ ਅੱਜ ਇਹ ਫੁਹਾਰਾ ਚੱਲਦਾ ਹੁੰਦਾ ਤੇ ਜਿਹੜਾ ਮੰਜ਼ਰ ਆ ਉਹ ਲਫ਼ਜ਼ਾਂ 'ਚ ਬਿਆਨ ਨਹੀਂ ਕੀਤਾ ਜਾ ਸਕਦਾ। ਔਰ ਇੱਕ ਤੁਹਾਨੂੰ ਗੱਲ ਹੋਰ ਦੱਸਦਾ ਚੱਲਾਂ ਕਿ ਇੱਥੇ ਜਿਹੜਾ ਪਾਣੀ ਯੂਜ਼ ਕੀਤਾ ਜਾਂਦਾ ਸੀ ਇਹਨਾਂ ਫੁਹਾਰਿਆਂ ਨੂੰ ਚਲਾਉਣ ਵਾਸਤੇ, ਉਹ ਕਿਸੇ ਮਸ਼ੀਨਰੀ ਦੇ ਰਾਹੀਂ ਨਹੀਂ ਆਉਂਦਾ, ਨਾ ਹੀ ਕੋਈ ਮੋਟਰ ਦਾ ਸਿਸਟਮ ਸੀ। ਦੱਸਿਆ ਜਾਂਦਾ ਹੈ ਕਿ ਜਿਹੜਾ ਰਾਵੀ ਦਾ ਪਾਣੀ ਛੋਟੀਆਂ-ਛੋਟੀਆਂ ਨਹਿਰਾਂ, ਖਾਲੇ ਬਣਾ ਕੇ ਫਿਰ ਇੱਕ ਉੱਚੀ ਥਾਂ ਦੇ ਉੱਤੇ ਸਟੋਰ ਕੀਤਾ ਜਾਂਦਾ ਸੀ। ਫਿਰ ਉਹਦੇ ਵਿੱਚ ਗ੍ਰੈਵਿਟੀ ਦਾ ਇਦਾਂ ਦਾ ਇਫੈਕਟ ਪੈਦਾ ਕੀਤਾ ਜਾਂਦਾ ਸੀ, ਇਦਾਂ ਪ੍ਰੈਸ਼ਰ ਜਾਂ ਦਬਾਅ ਪੈਦਾ ਕੀਤਾ ਜਾਂਦਾ ਸੀ, ਜਿਹਦੀ ਮਦਦ ਦੇ ਨਾਲ ਇਹ ਫੁਹਾਰੇ ਚੱਲਦੇ ਸਨ। ਔਰ ਜਿਵੇਂ ਰਾਵੀ ਦਾ ਪਾਣੀ 24 ਘੰਟੇ ਵਹਿੰਦਾ ਸੀ, ਇਸੇ ਤਰ੍ਹਾਂ ਇਹ ਫੁਹਾਰੇ ਵੀ 24 ਘੰਟੇ ਚੱਲਦੇ ਰਹਿੰਦੇ ਸਨ। ਮਤਲਬ ਇਹਨਾਂ ਦੇ ਰੁਕਣ ਦਾ ਕੋਈ ਟਾਈਮ ਨਹੀਂ ਸੀ ਹੁੰਦਾ। ਹਾਂਜੀ, ਜੇਕਰ ਅਗਰ ਰਾਵੀ ਦੇ ਵਿੱਚ ਪਾਣੀ ਘੱਟ ਹੋ ਗਿਆ ਸਮੇਂ ਕਰਕੇ, ਸ਼ਾਇਦ ਜੇ ਗਰਮੀਆਂ ਦਾ ਮੌਸਮ ਹੋਵੇ ਤੇ ਪਾਣੀ ਘੱਟ ਹੋਵੇ ਤੇ ਸ਼ਾਇਦ ਇਹਨਾਂ ਵਿੱਚ ਥੋੜਾ ਫਰਕ ਆ ਜੇ, ਪਰ ਉਹਦੇ ਵਾਸਤੇ ਵੀ ਕੋਈ ਨਾ ਕੋਈ ਵਧੀਆ ਢੰਗ ਇਹਨਾਂ ਨਾਲ ਲੱਭਿਆ ਹੀ ਹੋਣਾ ਹੈ ਕਿ ਇਹ ਹਰ ਸਮੇਂ ਚੱਲਦਾ ਰਹੇ। ਇਸ ਕਮਰੇ 'ਚ ਜਿਵੇਂ ਆਪਾਂ ਆਉਂਦੇ ਹਾਂ, ਸਾਨੂੰ ਥੋੜੀ ਜਿਹੀ ਈਕੋ ਦੇਖਣ ਨੂੰ ਮਿਲ ਰਹੀ ਹੈ, ਪਰ ਸੇਮ ਉਹੀ ਡਿਜ਼ਾਈਨ, ਉਹੀ ਸਟਰਕਚਰ ਜਿਹੜਾ ਅਸੀਂ ਥੱਲੇ ਦੇਖ ਕੇ ਆਏ ਹਾਂ। ਇਹ ਕਮਰਾ ਜਿਹੜਾ ਕਿ ਉਸ ਦਿਓੜੀ ਨਾਲ ਕਨੈਕਟਡ ਸੀ, ਤੇ ਜੇਕਰ ਅਸੀਂ ਅੱਗੇ ਆਉਂਦੇ ਹਾਂ ਤੇ ਇਹ ਕਮਰਾ ਸਾਨੂੰ ਲੱਗਦਾ ਕਿ ਇਸ ਦਿਓੜੀ ਦੇ ਨਾਲ ਕਨੈਕਟਡ ਹੈ। ਇਹ ਖਾਸ ਗੱਲ ਹੈ ਜਿਹੜੀ ਕਿ ਮੈਂ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ ਕਿ ਕਿੰਨਾ ਸਿਮੈਟਰੀ ਤੇ ਕਮਰਿਆਂ ਤੇ ਇਮਾਰਤਾਂ ਤੇ ਦਿਓੜੀਆਂ ਤੇ ਹਾਲਾਂ ਦਾ ਜਿਹੜਾ ਉਹ ਤਾਲਮੇਲ ਹੈ, ਜਿਹੜਾ ਕਿ ਮੁਗਲ ਜਿਹੜੇ ਆਰਕੀਟੈਕਚਰ ਸੀਗੇ ਉਸ ਸਮੇਂ ਦੇ ਕਾਰੀਗਰ ਸਨ, ਇੰਜੀਨੀਅਰ ਸਨ, ਉਹਨਾਂ ਨੇ ਇਸ ਚੀਜ਼ ਦਾ ਖਾਸਾ ਧਿਆਨ ਰੱਖਿਆ। ਜੇਕਰ ਅੱਜ ਕਿਸੇ ਇਮਾਰਤ ਨੂੰ ਇਦਾਂ ਕੰਸਟਰਕਟ ਕਰਨਾ ਹੋਵੇ ਤਾਂ ਮੈਨੂੰ ਲੱਗਦਾ ਕਿ ਇੱਕ ਬਹੁਤ ਹੀ ਵੱਡਾ ਦਿਮਾਗ ਚਾਹੀਦਾ ਇਸ ਇਮਾਰਤ ਨੂੰ ਕੰਸਟਰਕਟ ਕਰਨ ਵਾਸਤੇ। ਪਰ ਮੁਗਲਾਂ ਦੇ ਕਿੰਨੇ ਅਰੂਜ ਤੇ ਸਨ, ਮਤਲਬ ਉਹਨਾਂ ਦੀ ਤੁਸੀਂ ਇੱਥੋਂ ਅੰਦਾਜ਼ਾ ਲਾ ਸਕਦੇ ਹੋ ਕਿ ਕੰਸਟਰਕਸ਼ਨ ਦੇ ਫੰਨੇ ਤਮੀਰ ਦੇ ਮਾਮਲੇ ਦੇ ਵਿੱਚ ਉਹਨਾਂ ਦੀ ਜ਼ਿਹਨੀਅਤ ਕਿੰਨੇ ਉੱਤੇ ਸੀ ਕਿ ਉਹਨਾਂ ਨੇ ਇਦਾਂ ਦੇ ਸ਼ਾਹਕਾਰ ਤਮੀਰ ਕਰਵਾਏ ਆਪਣੇ ਟਾਈਮ ਪੀਰੀਅਡ ਦੇ ਵਿੱਚ, ਤੇ ਇਹ ਸ਼ਾਹਕਾਰ ਸਾਨੂੰ ਅੱਜ ਦੇਖਣ ਨੂੰ ਮਿਲ ਰਹੇ ਹਨ। ਆਪਾਂ ਉਤਲੀ ਮੰਜ਼ਲ 'ਤੇ ਇਸ ਸਮੇਂ ਮੌਜੂਦ ਹਾਂ ਤੇ ਬਿਲਕੁਲ ਇਹਦੇ ਜੇਕਰ ਅਸੀਂ ਇਸ ਪਾਸੇ ਦੇਖੀਏ ਤੇ ਸਾਨੂੰ ਬਹੁਤ ਹੀ ਖੂਬਸੂਰਤ ਇੱਕ ਬਿਲਡਿੰਗ ਨਜ਼ਰ ਆਉਂਦੀ ਹੈ। ਇਹ ਬਿਲਡਿੰਗ ਵੀ ਗੋਰਿਆਂ ਦੇ ਟਾਈਮ ਪੀਰੀਅਡ ਦੇ ਵਿੱਚ ਹੀ ਐਸਟੈਬਲਿਸ਼ ਕੀਤੀ ਗਈ ਸੀ। ਇਸ ਬਿਲਡਿੰਗ ਨੂੰ ਆਖਿਆ ਜਾਂਦਾ ਹੈ ਲਾਹੌਰ ਦਾ ਅਜਾਇਬ ਘਰ, ਜਿਹਦੇ ਅੰਦਰ ਬਹੁਤ ਹੀ ਕਮਾਲ ਤੇ ਖੂਬਸੂਰਤ ਇਤਿਹਾਸਿਕ ਵਸਤੂਆਂ ਨੂੰ ਸਾਂਭ ਕੇ ਰੱਖਿਆ ਗਿਆ ਹੈ, ਜਿਹਦੇ ਅੰਦਰ ਅਸੀਂ ਜਾਂਦੇ ਹਾਂ ਤੇ ਸਾਨੂੰ ਇੱਦਾਂ ਲੱਗਦਾ ਹੈ ਕਿ ਅਸੀਂ ਇੱਕ ਦੁਨੀਆ ਤੋਂ ਹੁੰਦੇ ਹੋਏ ਦੂਜੀ ਦੁਨੀਆ 'ਚ ਦਾਖਲ ਹੁੰਦੇ ਹਾਂ, ਕਿਉਂਕਿ ਹਰ ਇੱਕ ਦੌਰ ਦੀ ਇੱਕ ਖੂਬਸੂਰਤ ਜਿਹੜੀ ਚੀਜ਼ਾਂ ਉਹਨਾਂ ਨੂੰ ਸਾਂਭ ਕੇ ਤੇ ਬੜੇ ਸੁਖਾਲੇ ਢੰਗ ਦੇ ਨਾਲ ਉਹਨਾਂ ਨੂੰ ਸਾਂਭ ਕੇ ਰੱਖਿਆ ਗਿਆ। ਦਰਸ਼ਕੋ, ਇਸ ਉਤਲੇ ਹਿੱਸੇ ਦੇ ਵਿੱਚ ਸਿਰਫ ਇੱਕ ਜਿਹੜੀ ਕਿ ਤਬਦੀਲੀ ਸਾਨੂੰ ਦੇਖਣ ਨੂੰ ਮਿਲ ਰਹੀ ਹੈ, ਔਰ ਉਹ ਤਬਦੀਲੀ ਰੱਖਣਾ ਜ਼ਰੂਰੀ ਵੀ ਸੀ। ਅਸੀਂ ਦੇਖ ਰਹੇ ਹਾਂ ਕਿ ਥੱਲੇ ਸਾਨੂੰ ਹਾਲ ਦੇਖਣ ਨੂੰ ਮਿਲ ਰਿਹਾ, ਪਰ ਇਸ ਜਗ੍ਹਾ ਦੇ ਉੱਤੇ ਸਾਨੂੰ ਹਾਲ ਨਹੀਂ ਦੇਖਣ ਨੂੰ ਮਿਲ ਰਿਹਾ, ਕਿਉਂਕਿ ਜੇਕਰ ਇੱਥੇ ਹਾਲ ਹੁੰਦਾ ਹੈ ਸੇਮ ਇਹਦੇ ਉੱਤੇ ਵੀ ਇਮਾਰਤ ਹੁੰਦੀ, ਸੋ ਇਹਦੀ ਜਿਹੜੀ ਥੱਲੇ ਵਾਲੀ ਖੂਬਸੂਰਤੀ ਹੈ ਉਹ ਖਤਮ ਹੋ ਜਾਣੀ ਸੀ। ਸੋ ਇਹਦੇ ਉਤਲੇ ਪਾਸੇ ਜਿਹੜੀ ਸਾਨੂੰ ਇੱਕ ਮੇਜਰ ਜਿਹੜਾ ਡਿਫਰੈਂਸ ਦੇਖਣ ਨੂੰ ਮਿਲ ਰਿਹਾ ਉਹ ਸਿਰਫ ਇਹ ਸੈਂਟਰ ਹਾਲ ਦਾ ਹੈ। ਬਾਕੀ ਜੇਕਰ ਦੇਖੀਏ ਤਾਂ ਇਸ ਇਮਾਰਤ ਦਾ ਜਿਹੜਾ ਹੁਸਨ ਹੈ, ਜੋਬਨ ਹੈ, ਬਿਲਕੁਲ ਸੇਮ ਉਸੇ ਇਮਾਰਤ ਨਾਲ ਥੱਲੇ ਵਾਲੇ ਹਿੱਸੇ ਨਾਲ ਮਿਲ ਰਿਹਾ। ਇਹਦੇ ਦੂਸਰੇ ਪਾਸੇ ਚੱਲੀਏ ਤਾਂ ਸਾਡੇ ਕੋਲ ਉਹ ਰਸਤਾ ਆ ਜਾਏਗਾ, ਉਹ ਲਾਂਘਾ ਆ ਜਾਏਗਾ ਜਿੱਥੋਂ ਅਸੀਂ ਇੰਟਰ ਹੋਏ ਸੀਗੇ, ਜਿਹਨੂੰ ਅੱਜ ਕੱਲ੍ਹ ਜਿਹੜੇ ਰੋਡ ਨੂੰ ਪੰਜਾਬ ਪਬਲਿਕ ਲਾਇਬ੍ਰੇਰੀ ਰੋਡ ਵੀ ਆਖਿਆ ਜਾਂਦਾ ਹੈ, ਕਿਉਂਕਿ ਇੱਥੇ ਜਿਹੜੀ ਲਾਇਬ੍ਰੇਰੀ ਹੈ ਮਸ਼ਹੂਰ ਹੈ, ਜਿਹੜੀ ਕਿ ਉਹ ਵੀ ਗੋਰਿਆਂ ਨੇ ਇਸਟੈਬਲਿਸ਼ ਕੀਤੀ ਸੀ। ਤੇ ਅੱਜ ਪਾਕਿਸਤਾਨ ਦੇ ਬਹੁਤ ਸਾਰੇ ਜਿਹੜੇ ਸਟੂਡੈਂਟ CSS ਕਰਦੇ ਨੇ ਜਾਂ ਹੋਰ ਵੀ ਜਿਹੜੀਆਂ ਜੌਬਸ ਵਾਸਤੇ ਪ੍ਰੀਪਰੇਸ਼ਨ ਕਰਦੇ, ਇਸੇ ਲਾਇਬ੍ਰੇਰੀ ਵਿੱਚ ਆ ਕੇ ਆਪਣਾ ਟਾਈਮ ਦਿੰਦੇ ਹਨ।
ਮਿੱਤਰ ਪਿਆਰਿਓ, ਜਿਵੇਂ ਹੀ ਆਪਾਂ ਬਾਰਾਦਰੀ ਦੀ ਇਮਾਰਤ ਦੇ ਵਿੱਚੋਂ ਬਾਹਰ ਆਉਂਦੇ ਆ ਤੇ ਇਸ ਪਾਸੇ ਆਈਏ ਤੇ ਤੁਹਾਨੂੰ ਦੱਸਦਾ ਚੱਲਾਂ ਕਿ ਇਹ ਜਿਹੜੀ ਬਾਰਾਦਰੀ ਹੈ ਇਹ ਅਸਲ ਦੇ ਵਿੱਚ ਇੱਕ ਬਾਰਾਦਰੀ ਕੰਪਲੈਕਸ ਹੈ, ਜਿਹਦੇ ਅੰਦਰ ਸਾਡੇ ਕੋਲ 3 ਚੀਜ਼ਾਂ ਆਉਂਦੀਆਂ ਨੇ। ਇੱਕ ਬਾਰਾਦਰੀ ਦੀ ਇਮਾਰਤ, ਦੂਸਰਾ ਬਿਲਕੁਲ ਮੇਰੇ ਪਿੱਛੇ ਮੌਜੂਦ ਪੰਜਾਬ ਪਬਲਿਕ ਲਾਇਬ੍ਰੇਰੀ, ਇਸ ਤੋਂ ਇਲਾਵਾ ਆਰਕਾਈਵਲ ਡਾਕੂਮੈਂਟ ਵਾਸਤੇ ਜਿਹੜਾ ਸੈਕਸ਼ਨ ਬਣਿਆ ਸੀ, ਉਹ ਇਹ 3 ਚੀਜ਼ਾਂ ਇਸ ਬਾਰਾਦਰੀ ਕੰਪਲੈਕਸ ਦਾ ਹਿੱਸਾ ਨੇ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਇਹ ਸਾਰੀ ਹਿੱਸਾ ਜਿਹੜਾ ਹੈ ਇਹ ਬਾਗ ਹੁੰਦਾ ਸੀ ਪਹਿਲੇ, ਪਰ ਅੱਜ ਬਾਗ ਮੌਜੂਦ ਨਹੀਂ। ਪਰ ਇੱਥੇ ਜਦੋਂ ਆਈਏ ਇਸ ਲਾਇਬ੍ਰੇਰੀ ਦੇ ਹਾਤੇ ਦੇ ਵਿੱਚ ਆਈਏ, ਇੱਥੇ ਦੇਖੀਏ ਤਾਂ ਸਾਨੂੰ ਬਹੁਤ ਹੀ ਖੂਬਸੂਰਤ ਹਰਿਆਲੀ ਭਰਾ ਇੱਕ ਨਾ ਮੰਜ਼ਰ ਦੇਖਣ ਨੂੰ ਮਿਲਦਾ ਹੈ, ਜਿਹਦੇ ਵਿੱਚ ਦਰਖਤ ਮੌਜੂਦ ਨੇ। ਇੱਥੇ ਜਿਹੜੇ ਸਟੂਡੈਂਟਸ ਹੈਗੇ ਨਾ ਉਹ ਆਰਾਮ ਸਕੂਨ ਨਾਲ ਇੱਥੇ ਬਹਿ ਕੇ ਆਪਣੀ ਸਟੱਡੀ ਨੂੰ ਕੰਟੀਨਿਊ ਕਰ ਸਕਦੇ ਨੇ। ਇਸ ਤੋਂ ਇਲਾਵਾ ਇੱਥੇ ਕੰਸਟਰਕਸ਼ਨ ਦਾ ਕੰਮ ਵੀ ਜਾਰੀ ਹੈ। ਜਿਵੇਂ ਕਿ ਆਪ ਜੀ ਨੂੰ ਦੱਸਿਆ ਕਿ ਜਿਵੇਂ ਜਿਵੇਂ ਸਮਾਂ ਲੰਘ ਰਿਹਾ ਹੈ, ਚੀਜ਼ਾਂ ਦੀ ਜਿਹੜੀ ਜਾਗਰੂਕਤਾ ਹੋ ਰਹੀ ਹੈ, ਲੋਕ ਇਸ ਚੀਜ਼ ਵੱਲ ਆ ਰਹੇ ਹਨ ਕਿ ਹੈਰੀਟੇਜ ਨੂੰ ਸਾਂਭਣਾ ਇੱਕ ਬਹੁਤ ਵੱਡੀ ਗੱਲ ਹੈ। ਤੇ ਜਿੱਦਾਂ ਬਾਰਾਦਰੀ ਨੂੰ ਸਾਂਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਇਸੇ ਤਰ੍ਹਾਂ ਪੰਜਾਬ ਪਬਲਿਕ ਲਾਇਬ੍ਰੇਰੀ ਦੇ ਉੱਤੇ ਵੀ ਕੰਮ ਚੱਲ ਰਿਹਾ ਹੈ, ਜਿਹਦੇ ਵਾਸਤੇ ਤੁਸੀਂ ਦੇਖ ਸਕਦੇ ਹੋ ਕਿ ਪਿੱਛੇ ਕੰਸਟਰਕਸ਼ਨ ਦਾ ਕੰਮ ਹੋ ਰਿਹਾ ਤੇ ਬਹੁਤ ਜਲਦ ਆਉਣ ਵਾਲੇ ਸਮੇਂ ਦੇ ਵਿੱਚ ਸਾਰੀਆਂ ਚੀਜ਼ਾਂ ਦਾ ਕੰਮ ਕੰਪਲੀਟ ਹੋ ਜਾਏਗਾ। ਤੇ ਇੱਥੇ ਬਹੁਤ ਸਾਰੇ ਜਿਹੜੇ ਕਿ ਫਨ ਐਕਟੀਵਿਟੀਜ਼ ਵੀ ਸਾਨੂੰ ਦੇਖਣ ਨੂੰ ਮਿਲਣਗੀਆਂ। ਇੱਥੋਂ ਦੇ ਜਿਹੜੇ ਸਟੂਡੈਂਟਸ ਉਹਨਾਂ ਵੱਲੋਂ ਦੱਸਿਆ ਜਾਂਦਾ ਹੈ ਕਿ ਇਹ ਜਿਹੜੀ ਜਗ੍ਹਾ ਅਕਸਰ ਜਿਹੜੀ ਕਿ ਬੁੱਕ ਦੇ ਸਟਾਲ ਵੀ ਲੱਗਦੇ ਹਨ, ਜਿਹੜੇ ਕਿ ਮਤਾਲਿਆ ਦੇ ਬੜੇ ਸ਼ੌਕੀਨ ਬੰਦੇ ਹਨ, ਉਹਨਾਂ ਦੇ ਵਾਸਤੇ ਵੀ ਇੱਥੇ ਸਟਾਲ ਲਾਏ ਜਾਂਦੇ ਹਨ ਤਾਂ ਕਿ ਉਹ ਆਸਾਨੀ ਦੇ ਨਾਲ ਆਪਣੀ ਪਸੰਦ ਦੀ ਕੋਈ ਬੁੱਕ ਲੈ ਸਕਣ। ਇੱਕ ਵਧੀਆ ਗੱਲ ਹੈ ਕਿ ਇੱਕ ਹੈਰੀਟੇਜ ਨੂੰ ਅਸੀਂ ਕਿੱਦਾਂ ਐਜੂਕੇਸ਼ਨ ਸੈਕਟਰ ਦੇ ਵਿੱਚ ਵੀ ਯੂਜ਼ ਕਰ ਰਹੇ ਹਾਂ, ਉਸ ਤੋਂ ਇਲਾਵਾ ਜੇਕਰ ਕਹੀਏ ਤਾਂ ਆਪਣਾ ਫਨ ਐਕਟੀਵਿਟੀ ਵਾਸਤੇ ਵੀ ਯੂਜ਼ ਕਰ ਰਹੇ ਹਾਂ। ਔਰ ਸਭ ਤੋਂ ਵੱਡੀ ਗੱਲ ਕਿ ਜਿਸ ਥਾਂ ਦੇ ਉੱਤੇ ਅਸੀਂ ਮੌਜੂਦ ਹਾਂ, ਇਹਨੂੰ ਪੂਰੀ ਥਾਂ ਨੂੰ ਹੈਰੀਟੇਜ ਸਾਈਟ ਡਿਕਲੇਅਰ ਕਰ ਦਿੱਤਾ ਗਿਆ ਹੈ, ਕਿਉਂਕਿ ਇੱਥੇ ਚੱਪੇ ਚੱਪੇ ਦੇ ਉੱਤੇ ਹਰ ਉਹ ਹੈਰੀਟੇਜ ਮੌਜੂਦ ਹੈ। ਜਿਵੇਂ ਕਿ ਅਸੀਂ ਦੇਖਦੇ ਹਾਂ ਕਿ ਨਾਲ ਹੀ ਮਿਊਜ਼ੀਅਮ ਲੱਭਦਾ ਸਾਨੂੰ, ਨੈਸ਼ਨਲ ਕਾਲਜ ਆਫ ਆਰਟਸ, ਫਿਰ ਪੰਜਾਬ ਪਬਲਿਕ ਲਾਇਬ੍ਰੇਰੀ ਦਾ ਇੱਥੇ ਹੋਣਾ। ਇਸ ਤੋਂ ਇਲਾਵਾ ਬਹੁਤ ਸਾਰੀ ਸਰਕਾਰੀ ਬਿਲਡਿੰਗਸ ਜਿਹੜੀਆਂ ਕਿ ਪੰਜਾਬ ਨੂੰ ਰਨ ਕਰਦੀਆਂ, ਪਾਕਿਸਤਾਨ ਦੀਆਂ ਬੜੀਆਂ ਸਰਕਾਰ ਦੇ ਜਿਹੜੇ ਅੱਛੇ ਵਧੀਆ ਦਫ਼ਤਰ ਨੇ ਜਿਨ੍ਹਾਂ ਦੇ ਵਿੱਚ ਸਾਰੀ ਮਿਨਿਸਟਰੀ ਬਹਿੰਦੀ ਹੈ, ਉਹ ਵੀ ਸਾਨੂੰ ਇੱਥੇ ਹੀ ਦੇਖਣ ਨੂੰ ਮਿਲਦੇ ਹਨ। ਸੋ ਇਹ ਇੱਕ ਬਹੁਤ ਵੱਡੀ ਗੱਲ ਹੈ ਕਿ ਉਹਨਾਂ ਸਾਰੀਆਂ ਜਗ੍ਹਾ ਦੇ ਵਿੱਚ ਇੱਕ ਆਰਟ ਦਾ, ਇੱਕ ਕਲਚਰਲ ਦਾ, ਇੱਕ ਹੈਰੀਟੇਜ ਸਾਈਟ ਦਾ ਇੱਥੇ ਮੌਜੂਦ ਹੋਣਾ ਅਤੇ ਉਹਦਾ ਵੱਲ ਲੋਕਾਂ ਦਾ ਧਿਆਨ ਵੀ ਹੋਣਾ ਕਿ ਲੋਕ ਉਹਦੀ ਤਰਫ ਆ ਰਹੇ ਹਨ। ਸੋ ਮੈਂ ਇਸੇ ਹੀ ਵੀਡੀਓ ਰਾਹੀਂ ਆਪਣੇ ਦਰਸ਼ਕਾਂ ਨੂੰ ਵੀ ਇੱਕ ਗੱਲ ਦੱਸਦਾ ਚੱਲਾਂ ਕਿ ਦਰਸ਼ਕੋ, ਇਹ ਸਾਰੀਆਂ ਚੀਜ਼ਾਂ ਤੁਹਾਡੇ ਵਾਸਤੇ ਹੀ ਨੇ। ਤੁਸੀਂ ਇਹਨਾਂ ਸਾਰੀਆਂ ਚੀਜ਼ਾਂ ਦੇ ਨਾਲ ਆ ਕੇ ਜੁੜਨਾ, ਕਿਉਂਕਿ ਜਦੋਂ ਅਸੀਂ ਇੱਥੇ ਆਏ ਹਾਂ ਤੇ ਜਿਹੜੇ ਆਮ ਵਿਜ਼ਟਰ ਹੈ ਜਿਨ੍ਹਾਂ ਨੂੰ ਇਸ ਥਾਂ ਦਾ ਨਹੀਂ ਪਤਾ, ਸੋ ਉਹਨਾਂ ਨੂੰ ਵੀ ਆਪਾਂ ਕਹਿੰਦੇ ਹਾਂ ਕਿ ਇਹ ਥਾਂ ਨੂੰ ਵਿਜ਼ਿਟ ਕਰਨ, ਇੱਥੇ ਆਉਣ, ਹੈਰੀਟੇਜ ਚੀਜ਼ਾਂ ਦੇ ਨਾਲ, ਕਲਚਰ ਦੇ ਨਾਲ ਜੁੜਨ, ਦੇਖਣ ਕਿ ਕਿੰਨਾ ਖੂਬਸੂਰਤ ਕੰਮ ਪਾਕਿਸਤਾਨ ਦੀ ਧਰਤੀ ਦੇ ਉੱਤੇ ਹੋਇਆ ਹੈ। ਉਸ ਤੋਂ ਇਲਾਵਾ ਜਿਹੜੇ ਬੰਦੇ ਸਟੱਡੀ ਦੇ ਸ਼ੌਕੀਨ ਹਨ, ਉਹ ਇਸ ਲਾਇਬ੍ਰੇਰੀ ਦੇ ਵਿੱਚ ਵੀ ਆ ਕੇ ਆਪਣਾ ਟਾਈਮ ਗੁਜ਼ਾਰ ਸਕਦੇ ਹਨ। ਸੋ ਇਹ ਸਾਰੀਆਂ ਚੀਜ਼ਾਂ ਆਪ ਵਾਸਤੇ ਖੁੱਲ੍ਹਾ ਸੱਦਾ ਹੈ ਕਿ ਤੁਸੀਂ ਇੱਥੇ ਆਓ ਤੇ ਇੱਥੋਂ ਦੀ ਰੀਅਲ ਜਿਹੜੀ ਬਿਊਟੀ ਆ ਉਹਨੂੰ ਆ ਕੇ ਮਹਿਸੂਸ ਕਰੋ। ਦਰਸ਼ਕੋ, ਮੇਰੇ ਸਾਹਮਣੇ ਤੁਸੀਂ ਦੇਖ ਰਹੇ ਹੋ ਆਰਕਾਈਵਲ ਸੈਕਸ਼ਨ ਹੈ, ਇਹਨੂੰ ਵੀ ਰਿਸਟੋਰ ਕੀਤਾ ਗਿਆ ਹੈ। ਮੈਂ ਇਹਦੇ ਅੰਦਰ ਤੁਹਾਨੂੰ ਲੈ ਕੇ ਜਾਣਾ ਤੇ ਇਹਦੇ ਅੰਦਰ ਦਾ ਵੀ ਤੁਹਾਨੂੰ ਮੰਜ਼ਰ ਦਿਖਾਣਾ ਥੋੜਾ ਜਿਹਾ। ਮਿੱਤਰ ਪਿਆਰਿਓ, ਜਿਵੇਂ ਮੈਂ ਤੁਹਾਨੂੰ ਦੱਸ ਰਿਹਾ ਸੀ ਕਿ ਇਸ ਕੰਪਲੈਕਸ ਦੇ ਵਿੱਚ ਇਹ ਆਰਕਾਈਵਲ ਜਿਹੜਾ ਸੈਕਸ਼ਨ ਹੈ ਇਹ ਵੀ ਵਿੱਚ ਹੀ ਇਨਕਲੂਡ ਹੈ। ਸੋ ਦੱਸਦਾ ਚੱਲਾਂ ਕਿ ਇੱਥੇ ਜਿਹੜੀ ਇਹ ਇਮਾਰਤ ਹੈ 1940 ਦੇ ਵਿੱਚ ਬਣਾਈ ਗਈ ਸੀ, ਪਰ ਇਸ ਇਮਾਰਤ ਦੀ ਸ਼ਕਲ ਉੱਦਾਂ ਹੀ ਬਰਕਰਾਰ ਰੱਖੀ ਗਈ ਹੈ, ਇਹਨੂੰ ਸਾਂਭਣ ਦੀ ਕੋਸ਼ਿਸ਼ ਕੀਤੀ ਗਈ, ਪਰ ਜਿਹੜੇ ਇੱਥੇ ਆਰਕਾਈਵਲ ਡਾਕੂਮੈਂਟਸ ਹਨ ਉਹ ਇੱਥੋਂ ਰਿਮੂਵ ਕਰ ਦਿੱਤੇ ਗਏ ਹਨ। ਇੱਥੇ ਮੈਂ ਤੁਹਾਨੂੰ ਇੱਕ ਖਾਸ ਚੀਜ਼ ਦਿਖਾਉਣਾ ਚਾਹਾਂਗਾ। ਤੁਸੀਂ ਇਹ ਦੇਖ ਸਕਦੇ ਹੋ ਕਿ ਇੱਥੇ ਜਿਹੜੇ ਖਿੜਕੀਆਂ ਤੇ ਦਰਵਾਜ਼ੇ ਸਾਨੂੰ ਲੱਗੇ ਹੋਏ ਨਜ਼ਰ ਆ ਰਹੇ ਹਨ, ਇਹ ਲੋਹੇ ਦੇ ਹਨ। ਦੱਸਿਆ ਜਾਂਦਾ ਹੈ ਇੱਥੋਂ ਦੇ ਜਿਹੜੇ ਕਰਮਚਾਰੀ ਨੇ ਉਹਨਾਂ ਦੀ ਤਰਫੋਂ ਦੱਸਿਆ ਜਾ ਰਿਹਾ ਹੈ ਕਿ ਇੱਥੇ ਜਿਹੜੇ ਪਹਿਲੇ ਸਾਰੇ ਜਿਹੜੇ ਦਰਵਾਜ਼ੇ ਸਨ ਉਹ ਲੋਹੇ ਦੇ ਸਨ, ਪਰ ਜਿਵੇਂ ਜਿਵੇਂ ਹੈਰੀਟੇਜ ਸਾਈਟ ਨੂੰ ਰਿਸਟੋਰ ਕੀਤਾ ਜਾ ਰਿਹਾ, ਜਿੱਥੇ ਜਿੱਥੇ ਵੀ ਕੀਤਾ ਜਾ ਰਿਹਾ, ਸੋ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉੱਥੇ ਲੱਕੜੀ ਦੇ ਕੰਮ ਦੀ ਵਰਤੋਂ ਕੀਤੀ ਜਾਏ। ਜਿੰਨਾ ਵੀ ਹੋ ਸਕੇ ਸਾਰਾ ਕੰਮ ਉਹ ਲੱਕੜੀ ਦਾ ਨਾ ਕੀਤਾ ਜਾਏ, ਜਿਵੇਂ ਕਿ ਉਹਨਾਂ ਦੇ ਦਰਵਾਜ਼ੇ, ਕਈ ਜਗ੍ਹਾ ਦੇ ਵਿੱਚ ਛੱਤਾਂ ਦੇ ਵਿੱਚ ਵੀ ਸਾਨੂੰ ਲੱਕੜੀ ਦਾ ਕੰਮ ਦੇਖਣ ਨੂੰ ਮਿਲ ਰਿਹਾ। ਉਸ ਤੋਂ ਇਲਾਵਾ ਜਿਹੜੀਆਂ ਖਿੜਕੀਆਂ, ਬਾਰੀਆਂ, ਉਹਨਾਂ ਦੇ ਵਿੱਚ ਵੀ ਚੰਗੀ ਕਿਸਮ ਦੀ ਲੱਕੜੀ ਨੂੰ ਯੂਜ਼ ਕੀਤਾ ਜਾਏ, ਕਿਉਂਕਿ ਉਹ ਇਮਾਰਤ ਦੀ ਖੂਬਸੂਰਤੀ ਨੂੰ ਜ਼ਿਆਦਾ ਵਧਾਉਂਦੇ ਹਨ। ਇਸ ਤੋਂ ਇਲਾਵਾ ਇੱਕ ਦੋ ਪੇਂਟਿੰਗਸ ਹੋਰ ਵੀ ਅੱਗੇ ਮੌਜੂਦ ਹੈ, ਜਿਹਦੇ ਉੱਤੇ ਸਾਨੂੰ ਇਸ ਇਮਾਰਤ ਦੀ ਪੁਰਾਣੀ ਹਾਲਤ ਦੇ ਬਾਰੇ ਪਤਾ ਲੱਗਦਾ ਹੈ ਕਿ ਇਹਦੀ ਪੁਰਾਣੀ ਹਾਲਤ ਕਿੱਦਾਂ ਸੀ, ਤੇ ਹੁਣ ਜਦੋਂ ਉਹਨੂੰ ਵਾਲ ਸਿਟੀ ਲਾਹੌਰ ਅਥਾਰਟੀ ਦੀ ਤਰਫੋਂ ਇਹਨੂੰ ਰਿਸਟੋਰ ਕੀਤਾ ਜਾ ਰਿਹਾ ਹੈ, ਇਹਦੇ ਉੱਤੇ ਕੰਮ ਕੀਤਾ ਜਾ ਰਿਹਾ ਤੇ ਦਿਨ ਬ ਦਿਨ ਇਹਦੀ ਸ਼ਕਲ ਬਦਲ ਰਹੀ ਹੈ। ਸੋ ਇਹਨਾਂ ਸਾਰੀਆਂ ਚੀਜ਼ਾਂ ਦਾ ਇਸ ਇੱਕ ਬਾਰਾਦਰੀ ਦੇ ਕੋਲ ਮੌਜੂਦ ਹੋਣਾ, ਇਹ ਇੱਕ ਬਾਰਾਦਰੀ ਦੀ ਜਿਹੜੀ ਰੌਣਕ ਉਹਦੇ ਵਿੱਚ ਚਾਰ ਚੰਦ ਲਾਉਂਦਾ ਹੈ ਕਿ ਬਹੁਤ ਸਾਰੇ ਸਟੂਡੈਂਟ ਵੀ ਇੱਥੇ ਆ ਰਹੇ ਹਨ। ਤੇ ਜਦੋਂ ਆਰਕਾਈਵਲ ਡਾਕੂਮੈਂਟ ਦੇ ਸੈਕਸ਼ਨ ਜਿਹੜੀਆਂ ਚੀਜ਼ਾਂ ਸਾਰੀਆਂ ਇੱਥੋਂ ਲਿਆਂਦੀਆਂ ਜਾਣਗੀਆਂ, ਜਦੋਂ ਇੱਥੇ ਰੱਖੀਆਂ ਜਾਣਗੀਆਂ, ਤਾਂ ਮੈਨੂੰ ਉਮੀਦ ਹੈ ਕਿ ਭਾਰੀ ਸੰਖਿਆ ਦੇ ਵਿੱਚ ਲੋਕ ਉਹਨੂੰ ਵੀ ਦੇਖਣ ਵਾਸਤੇ ਆਣਗੇ, ਕਿਉਂਕਿ ਉਹ ਇੱਕ ਪੁਰਾਣੇ ਆਰਕਾਈਵਲ ਡਾਕੂਮੈਂਟ ਬੜੀ ਵੱਡੀ ਚੀਜ਼ ਨੇ ਕਿ ਉਸ ਸਮੇਂ ਦੇ ਕਾਗਜ਼ਾਤ, ਉਸ ਸਮੇਂ ਦੀਆਂ ਜਿਹੜੇ ਲਿਟਰੇਚਰ, ਕਿਤਾਬਾਂ, ਉਹਨਾਂ ਸਾਰੀਆਂ ਚੀਜ਼ਾਂ ਨੂੰ ਸਾਂਭ ਕੇ ਰੱਖਿਆ ਗਿਆ ਹੈ ਤੇ ਆਉਣ ਵਾਲੀ ਪੀੜ੍ਹੀਆਂ ਤੱਕ ਪਹੁੰਚਾਇਆ ਜਾ ਰਿਹਾ ਹੈ।
ਸੋ ਮੈਂ ਆਪ ਸਾਰਿਆਂ ਨੂੰ ਵੀ ਇਹੀ ਬਾਰ-ਬਾਰ ਗੱਲ ਕਰਨਾ ਹੈ ਕਿ ਤੁਹਾਨੂੰ ਜਦੋਂ ਵੀ ਸਮਾਂ ਮਿਲ ਸਕੇ, ਜਦੋਂ ਵੀ ਕਦੇ ਤੁਸੀਂ ਆਪਣੀ ਬਿਜ਼ੀ ਰੂਟੀਨ ਦੇ ਵਿੱਚੋਂ ਫ੍ਰੀ ਹੁੰਦੇ ਹੋ ਤੇ ਕੋਸ਼ਿਸ਼ ਕਰਿਆ ਕਰੋ ਕਿ ਇਹਨਾਂ ਸਾਰੀਆਂ ਹੈਰੀਟੇਜ ਸਾਈਟ ਨੂੰ ਵਿਜ਼ਿਟ ਕਰਿਆ ਕਰੋ। ਔਰ ਵਿਜ਼ਿਟ ਦੇ ਦੌਰਾਨ ਇੱਕ ਚੀਜ਼ ਦਾ ਖਾਸਾ ਧਿਆਨ ਰੱਖਿਆ ਕਰੋ ਕਿ ਇਹ ਸਾਡਾ ਹੈਰੀਟੇਜ ਹੈ, ਇਹ ਸਾਡਾ ਕਲਚਰ ਹੈ ਜਿਹੜਾ ਕਿ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਣਾ ਹੈ। ਸੋ ਇਹਨਾਂ ਦੀ ਦੇਖਭਾਲ ਕਰਨਾ ਬਹੁਤ ਜ਼ਰੂਰੀ ਹੈ। ਵਾਲ ਚੌਕਿੰਗ ਤੋਂ ਗਰੇਜ਼ ਕੀਤਾ ਜਾਏ, ਕਿਸੇ ਵੀ ਤਰ੍ਹਾਂ ਦੀ ਇਮਾਰਤ ਨੂੰ ਨੁਕਸਾਨ ਨਾ ਪਹੁੰਚਾਇਆ ਜਾਏ। ਸੋ ਇਹ ਸਾਰਿਆਂ ਵਾਸਤੇ ਆਪ ਜੀ ਵਾਸਤੇ ਬੇਨਤੀ ਹੈ। ਮਿੱਤਰ ਪਿਆਰਿਓ, ਅੱਜ ਤੁਸੀਂ ਮੇਰੇ ਨਾਲ ਵਜ਼ੀਰ ਖਾਨ ਦੀ ਉਸ ਬਾਰਾਦਰੀ ਨੂੰ ਦੇਖਿਆ, ਉਹਦੀ ਖੂਬਸੂਰਤੀ, ਉਹਦੇ ਹੁਸਨ ਨੂੰ ਦੇਖਿਆ, ਕਿਵੇਂ ਸਮਾਂ ਬਦਲਣ ਦੇ ਨਾਲ ਇੱਥੇ ਚੀਜ਼ਾਂ ਦੀ ਤਬਦੀਲੀ ਹੁੰਦੀ ਰਹੀ। ਇਸ ਤੋਂ ਇਲਾਵਾ ਇਹਦੇ ਨਾਲ ਮੌਜੂਦ ਪੰਜਾਬ ਪਬਲਿਕ ਲਾਇਬ੍ਰੇਰੀ ਆਰਕਾਈਵਲ ਸੈਕਸ਼ਨ ਨੂੰ ਦੇਖਿਆ। ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦਾ ਇਹ ਸ਼ੋਅ ਬਹੁਤ ਵਧੀਆ ਲੱਗਿਆ ਹੋਵੇਗਾ। ਅੱਜ ਦੇ ਵਾਸਤੇ ਆਪਣੇ ਹੋਸਟ ਹਰਭਜਨ ਸਿੰਘ ਨੂੰ ਦਿਓ ਇਜਾਜ਼ਤ। ਦੇਖਦੇ ਰਹੋ ਸਾਡਾ ਪ੍ਰੋਗਰਾਮ ਸਤਿ ਸ਼੍ਰੀ ਅਕਾਲ ਚੌਪਾਲ ਟੀਵੀ ਦੇ ਸਹਿਯੋਗ ਦੇ ਨਾਲ। ਮਿਲਦੇ ਹਾਂ ਅਗਲੀ ਵਾਰੀ ਕਿਸੇ ਨਵੀਂ ਸਟੋਰੀ ਦੇ ਨਾਲ। ਉਦੋਂ ਤੱਕ ਰੱਬ ਰਾਖਾ। ਸਤਿ ਸ਼੍ਰੀ ਅਕਾਲ।